ਜਦੋਂ ਭਗਵੰਤ ਮਾਨ ਹੋਣਾ ਨੂੰ ਡਿਕਲੇਅਰ ਕੀਤਾ ਗਿਆ ਸੀ ਸੀਐਮ ਦਾ ਚਿਹਰਾ, ਤਾਂ ਉਹਨਾਂ ਦੀ ਮਾਤਾ ਦੀ ਸਪੀਚ ਆ ਜਿਹੜੀ, ਇੱਕ ਮਾਂ ਦੀ ਖੁਸ਼ੀ ਆ, ਉਹ ਸੁਣਨ ਨੂੰ ਮਿਲੀ ਸੀ। ਉਹਨਾਂ ਦੇ ਅੱਖਾਂ 'ਚ ਅੱਥਰੂ ਆ ਗਏ ਸੀ ਜਦੋਂ ਉਹਨਾਂ ਨੇ ਆਪਣੇ ਪੁੱਤ ਦੀ ਜਿਹੜੀ ਆ ਉਹ ਅਨਾਉਂਸਮੈਂਟ ਸੁਣੀ। ਤੇ ਅੱਜ ਆ ਮਾਤਾ ਉਪਕਾਰ ਕੌਰ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੀ ਮਾਂ, ਜਿਹੜੀ ਦੁਨੀਆ 'ਚੋਂ ਚਲੀ ਗਈ ਆ। ਪ੍ਰੋਫੈਸਰ ਭੁੱਲਰ ਦੀ ਮਾਂ ਇਹ ਨਹੀਂ ਸੀ ਚਾਹੁੰਦੀ ਕਿ ਮੇਰਾ ਮੁੱਖ ਪੁੱਤ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ, ਐਮਐਲਏ ਦੀ ਕੁਰਸੀ ਤੇ ਬੈਠੇ, ਐਮਪੀ ਦੀ ਕੁਰਸੀ ਤੇ ਬੈਠੇ। ਉਹ ਮਾਂ 25 ਸਾਲ ਉਡੀਕ ਦੁਨੀਆ 'ਚੋਂ ਤੁਰ ਗਈ ਵੀ ਕਿਸੇ ਦੀਵਾਲੀ ਤੇ, ਕਿਸੇ ਦੁਸ਼ਹਿਰੇ ਤੇ, ਕਿਸੇ ਹੋਲੀ ਤੇ, ਕਿਸੇ ਵਿਸਾਖੀ ਤੇ ਮੇਰਾ ਭੁੱਲਰ ਬਾਹਰ ਆ ਜੇ ਤੇ ਮੈਂ ਆਪਦੇ ਪੁੱਤ ਨੂੰ ਘਰ ਵਾਲੀ ਕੁਰਸੀ ਤੇ ਬਹਿ ਕੇ ਉਹਦੇ ਮੂੰਹ 'ਚ ਬੁਰਕੀਆਂ ਪਾਵਾਂ ਰੋਟੀ ਦੀਆਂ, ਤੇ ਉਹ ਮੇਰੀਆਂ ਅੱਖਾਂ ਸਾਹਮਣੇ ਮੇਰਾ ਪੁੱਤ ਮੇਰੇ ਹੱਥ ਦੀਆਂ ਪੱਕੀਆਂ ਰੋਟੀਆਂ ਖਾਵੇ। ਆ ਉਹਨਾਂ ਦਾ ਭਰਾ ਭੁੱਲਰ ਸਾਹਿਬ ਦਾ ਮੁਖਤਿਆਰ ਸਿੰਘ, ਜ਼ੁਲਮ ਇਹਨਾਂ ਨੇ ਕਿੰਨਾ ਸਿਆ, ਲੱਤ ਕੱਟੀ ਗਈ ਆ। 2 ਮਿੰਟ ਸੁਣਿਓ ਬਾਪੂ ਜੀ, ਤੁਸੀਂ ਦੱਸਿਓ ਆਪਣਾ ਦਰਦ। ਅਸੀਂ ਜੀ ਸਾਨੂੰ ਸਭ ਸੈਣੀ ਦਿਆਲਪੁਰੋਂ ਫੜ ਕੇ ਲੈ ਗਿਆ 3 ਜਣਿਆਂ ਨੂੰ। ਭੁੱਲਰ ਦੇ ਪਿਓ ਤੇ ਐਡੀਆਂ ਮੂੰਗਲੀਆਂ ਫੇਰਦੇ ਰਹੇ ਨੇ। ਹੁਣ ਅਸੀਂ ਮਿਹਨਤ ਕਰਨ ਆਏ ਆ ਭਗਵੰਤ ਮਾਨ ਦੇ ਘਰੇ ਵੀ ਉਹਨੂੰ ਛਡਾਇਆ ਜਾਵੇ। ਜਿਹੜਾ ਇਹ ਸਤਿੰਦਰ ਜੈਨ ਗ੍ਰਹਿ ਮੰਤਰੀ ਆ ਕੇਜਰੀਵਾਲ ਸਰਕਾਰ ਦਾ ਦਿੱਲੀ ਦਾ, ਉਹਨਾਂ ਨੇ ਇਹ ਫਾਈਲ ਆ ਜਿਹੜੀ ਮੈਂ ਡੇਟ ਦੱਸ ਰਿਹਾ, ਇਹਦੇ 'ਚ ਕੋਈ ਕਮੀ ਪੇਸ਼ੀ ਹੋਵੇ ਜਿੱਥੇ ਮਰਜ਼ੀ ਬਹਿ ਕੇ ਇਹ ਤੇ ਗੱਲ ਕੀਤੀ ਜਾ ਸਕਦੀ ਆ। 11 ਦਸੰਬਰ 2020 ਨੂੰ ਤੀਜੀ ਵਾਰ, 1 ਨਹੀਂ 2 ਨਹੀਂ, ਤੀਜੀ ਵਾਰ ਸਤਿੰਦਰ ਜੈਨ ਨੇ ਜਿਹੜੀ ਭੁੱਲਰ ਦੀ ਫਾਈਲ ਰਿਜੈਕਟ ਕਰਤੀ ਆ। ਤੇ ਭਗਵੰਤ ਮਾਨ ਹੁਣੀ, ਕੇਜਰੀਵਾਲ ਹੁਣੀ, ਦਿੱਲੀ ਦੀ ਸਰਕਾਰ ਉਹ ਐਲਜੀ ਨੂੰ ਭੇਜੀ ਹੋਈ ਫਾਈਲ ਦੇ ਡਾਕੂਮੈਂਟ, ਉਹਦੀ ਫੋਟੋ ਕਾਪੀ ਆ, ਉਹ ਮੀਡੀਆ 'ਚ ਰੱਖ ਦੇਣ ਵੀ ਭਾਈ ਅਸੀਂ ਆਪਦਾ ਕੰਮ ਕਰਤਾ। ਉਹ ਤੋਂ ਬਾਅਦ ਐਲਜੀ ਨੂੰ ਘੇਰ ਗਏ ਅਸੀਂ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਮ੍ਰਿਤਕ ਮਾਂ ਦੀ ਆਤਮਾ ਦਾ ਸਵਾਲ ਕਿ ਮੇਰੇ ਪੁੱਤ ਦੀ ਰਿਹਾਈ ਬਾਰੇ ਭਗਵੰਤ ਮਾਨ ਚੁੱਪ ਕਿਉਂ? ਜੇ ਚੁੱਪ ਰਹਿੰਦਾ ਭਗਵੰਤ ਮਾਨ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਦਾਲ 'ਚ ਕਾਲਾ। ਸ਼ਿਵਲੀ ਨੂੰ ਜਦੋਂ ਸਜ਼ਾ ਦੇਣ ਲੱਗੇ ਤੇ ਰਾਜੇ ਨੇ ਕਿਹਾ ਸੀ ਇਹਦੇ ਰੋੜੇ ਮਾਰੋ, ਲੋਕ ਲੰਘਦੇ ਰੋੜੇ ਮਾਰਦੇ, ਲੋਕ ਲੰਘਦੇ ਰੋੜੇ ਮਾਰਦੇ। ਸ਼ਿਵਲੀ ਹੱਸਦਾ। ਇੱਕ ਬੰਦਾ ਆਇਆ, ਸ਼ਿਵਲੀ ਦਾ ਦੋਸਤ ਸੀ, ਉਹਨੇ ਫੁੱਲ ਚੱਕਿਆ, ਸ਼ਿਵਲੀ ਦੇ ਫੁੱਲ ਮਾਰਿਆ। ਸ਼ਿਵਲੀ ਉੱਚੀ ਰੋਣ ਲੱਗ ਗਿਆ। ਉਹਦਾ ਦੋਸਤ ਹੈਰਾਨ ਹੋ ਗਿਆ, ਕਹਿੰਦਾ ਲੋਕ ਕਿਸੇ ਨੇ ਇੱਟ ਮਾਰੀ, ਕਿਸੇ ਨੇ ਰੋੜਾ ਮਾਰਿਆ, ਕਿਸੇ ਨੇ ਡੰਡਾ ਮਾਰਿਆ, ਸ਼ਿਵਲੀ ਉਦੋਂ ਤੂੰ ਰੋਇਆ ਨਹੀਂ, ਮੈਂ ਤੇਰੇ ਫੁੱਲ ਮਾਰਿਆ ਤੂੰ ਰੋਣ ਲੱਗ ਗਿਆ। ਉਹ ਕਹਿੰਦਾ ਕਮਲਿਆ ਤੇਰੇ ਫੁੱਲ ਨੇ ਵੀ ਮੈਨੂੰ ਨਾ ਰੋੜਿਆਂ ਤੋਂ ਵੱਧ ਦਰਦ ਦਿੱਤਾ। ਕਹਿੰਦਾ ਕਿਉਂ? ਕਹਿੰਦਾ ਮੈਨੂੰ ਤੇਰੇ ਤੋਂ ਉਮੀਦ ਨਹੀਂ ਸੀ ਤੂੰ ਮੇਰੇ ਮਾਰਨ ਵਾਲਿਆਂ 'ਚ ਆਏਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਅੰਦਰ ਇੱਕ ਜਿਹੜੀ ਮੁਹਿੰਮ ਆ ਪ੍ਰੋਫੈਸਰ ਭੁੱਲਰ ਨੂੰ ਰਿਹਾ ਕਰਾਉਣ ਦੇ ਵਾਲੀ ਲਈ ਚੱਲੀ ਹੋਈ ਆ। ਬੰਦੀ ਸਿੰਘ ਜਿਹੜੇ ਜੇਲ੍ਹਾਂ 'ਚ ਬੰਦ ਨੇ, ਵੱਖਾਂ ਦੇ ਵਿੱਚ ਬੰਦ ਨੇ, ਤੇ ਉਹਨਾਂ ਦੇ ਜਿਹੜੇ ਕੇਸ ਆ ਵੱਖ-ਵੱਖ ਸਟੇਟਾਂ ਦੇ ਮੁੱਖ ਮੰਤਰੀਆਂ ਕੋਲ ਨੇ। ਕੇਂਦਰ ਸਰਕਾਰ ਨੇ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲੇ ਪ੍ਰਕਾਸ਼ ਪੁਰਬ ਤੇ ਜਿਹੜਾ ਹੈ ਉਹਨਾਂ ਬੰਦੀ ਸਿੰਘਾਂ ਨੂੰ ਰਿਹਾ ਕਰਨ ਵਾਲੀ ਗੱਲ ਕੀਤੀ ਸੀ। ਉਹਨਾਂ ਦੇ ਜਿਹੜੇ ਫਾਈਲਾਂ ਨੇ ਅੱਗੇ ਤੁਰੀਆਂ ਨੇ, ਉਹਨਾਂ ਵਿੱਚੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ 1995 ਤੋਂ ਜੇਲ੍ਹ ਵਿੱਚ ਬੰਦ ਨੇ, ਉਹਨਾਂ ਦੇ ਭਰਾ ਸਰਦਾਰ ਮੁਖਤਿਆਰ ਸਿੰਘ ਜੀ ਅੱਜ ਨਾਲ ਨੇ। ਅੱਜ ਅਸੀਂ ਜਿਹੜਾ ਸਤੌਜ ਪਿੰਡ ਹੈ ਭਗਵੰਤ ਮਾਨ ਹੁਣਾਂ ਦਾ, ਪਹਿਲਾਂ ਤਾਂ ਇਸ ਨਗਰ ਦੇ ਸਾਰੇ ਵਸਨੀਕਾਂ ਨੂੰ ਬਹੁਤ-ਬਹੁਤ ਵਧਾਈਆਂ ਕਿ ਉਹਨਾਂ ਦੇ ਪਿੰਡ ਦੇ ਜੰਮੇ ਹੋਏ ਇਸ ਬੱਚੇ ਨੂੰ ਜਿਹੜਾ ਮੁੱਖ ਮੰਤਰੀ ਦਾ ਕੈਂਡੀਡੇਟ ਬਣਾਇਆ ਗਿਆ। ਬੜੀ ਵਧੀਆ ਗੱਲ ਆ, ਖੁਸ਼ੀ ਦੀ ਗੱਲ ਆ ਕਿ ਆਮ ਛੋਟੇ ਜਿਹੇ ਪਿੰਡ 'ਚੋਂ ਉੱਠਿਆ ਹੋਇਆ ਇੱਕ ਨੌਜਵਾਨ ਜਿਹੜਾ ਐਡਾ ਵੱਡਾ ਚਿਹਰਾ ਬਣਿਆ। ਪਰ ਜਦੋਂ ਕਿਸੇ ਨੂੰ ਕੋਈ ਵੱਡੀ ਜਿਹੜਾ ਅਹੁਦਾ ਮਿਲਦਾ, ਅਹੁਦੇ ਵੱਲ ਨੂੰ ਵੱਧਦਾ ਤੇ ਉਹਦੀਆਂ ਜ਼ਿੰਮੇਵਾਰੀਆਂ ਵੀ ਬਹੁਤ ਵੱਡੀਆਂ ਹੋ ਜਾਂਦੀਆਂ ਨੇ। ਜਿੱਡਾ ਵੱਡਾ ਕਿਸੇ ਕੋਲੇ ਅਹੁਦਾ ਹੁੰਦਾ ਉਹਦੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ ਹੋ ਜਾਂਦੀਆਂ ਨੇ। ਅੱਜ ਉਸੇ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਦੇ ਲਈ ਅਸੀਂ ਦਰਬਾਰੇ ਖਾਲਸਾ ਵੱਲੋਂ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਹਿਬ ਵੱਲੋਂ ਇਹ ਸਾਰੇ ਗੁਰਸਿੱਖ ਭਰਾ ਇੱਕ ਬੇਨਤੀ, ਇੱਕ ਅਰਜ਼ ਕਰਨ ਦੇ ਲਈ ਇੱਥੇ ਆਏ ਆ। ਜਦੋਂ ਭਗਵੰਤ ਮਾਨ ਹੋਣਾ ਨੂੰ ਡਿਕਲੇਅਰ ਕੀਤਾ ਗਿਆ ਸੀ ਸੀਐਮ ਦਾ ਚਿਹਰਾ, ਤਾਂ ਉਹਨਾਂ ਦੀ ਮਾਤਾ ਦੀ ਸਪੀਚ ਆ ਜਿਹੜੀ, ਇੱਕ ਮਾਂ ਦੀ ਖੁਸ਼ੀ ਆ, ਉਹ ਸੁਣਨ ਨੂੰ ਮਿਲੀ ਸੀ। ਉਹਨਾਂ ਦੇ ਅੱਖਾਂ 'ਚ ਅੱਥਰੂ ਆ ਗਏ ਸੀ ਜਦੋਂ ਉਹਨਾਂ ਨੇ ਆਪਣੇ ਪੁੱਤ ਦੀ ਜਿਹੜੀ ਆ ਉਹ ਅਨਾਉਂਸਮੈਂਟ ਸੁਣੀ। ਤੇ ਅੱਜ ਆ ਮਾਤਾ ਉਪਕਾਰ ਕੌਰ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੀ ਮਾਂ, ਜਿਹੜੀ ਦੁਨੀਆ 'ਚੋਂ ਚਲੀ ਗਈ ਆ। ਪ੍ਰੋਫੈਸਰ ਭੁੱਲਰ ਦੀ ਮਾਂ ਇਹ ਨਹੀਂ ਸੀ ਚਾਹੁੰਦੀ ਕਿ ਮੇਰਾ ਮੁੱਖ ਪੁੱਤ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ, ਐਮਐਲਏ ਦੀ ਕੁਰਸੀ ਤੇ ਬੈਠੇ, ਐਮਪੀ ਦੀ ਕੁਰਸੀ ਤੇ ਬੈਠੇ। ਉਹ ਮਾਂ 25 ਸਾਲ ਉਡੀਕ ਦੁਨੀਆ 'ਚੋਂ ਤੁਰ ਗਈ ਵੀ ਕਿਸੇ ਦੀਵਾਲੀ ਤੇ, ਕਿਸੇ ਦੁਸ਼ਹਿਰੇ ਤੇ, ਕਿਸੇ ਹੋਲੀ ਤੇ, ਕਿਸੇ ਵਿਸਾਖੀ ਤੇ ਮੇਰਾ ਭੁੱਲਰ ਬਾਹਰ ਆ ਜੇ ਤੇ ਮੈਂ ਆਪਦੇ ਪੁੱਤ ਨੂੰ ਘਰ ਵਾਲੀ ਕੁਰਸੀ ਤੇ ਬਹਿ ਕੇ ਉਹਦੇ ਮੂੰਹ 'ਚ ਬੁਰਕੀਆਂ ਪਾਵਾਂ ਰੋਟੀ ਦੀਆਂ, ਤੇ ਉਹ ਮੇਰੀਆਂ ਅੱਖਾਂ ਸਾਹਮਣੇ ਮੇਰਾ ਪੁੱਤ ਮੇਰੇ ਹੱਥ ਦੀਆਂ ਪੱਕੀਆਂ ਰੋਟੀਆਂ ਖਾਵੇ। ਆਹ ਮਾਂ ਉਪਕਾਰ ਕੌਰ ਦੁਨੀਆ 'ਚੋਂ ਚਲੀ ਗਈ। ਬਾਪ ਨੂੰ ਭੁੱਲਰ ਦੇ ਨੂੰ ਸੈਣੀ ਬੁੱਚੜ ਨੇ, ਜਦੋਂ ਕਾਂਗਰਸ ਦਾ ਰਾਜ ਸੀਗਾ, ਸੈਣੀ ਬੁੱਚੜ ਨੇ ਘਰੋਂ ਚੱਕ ਕੇ ਮਾਰਤਾ ਸੀ। ਭੁੱਲਰ ਦੇ ਮਾਸੜ ਨੂੰ, ਭੁੱਲਰ ਦੇ ਸਹੁਰਿਆਂ ਨੂੰ ਰਾਮਪਰੇ ਫੂਲ ਵਿਆਹਿਆ ਹੋਇਆ ਸੀ। 3 ਮਹੀਨੇ ਹੋਏ ਸੀ ਭੁੱਲਰ ਦੇ ਵਿਆਹ ਨੂੰ, ਤੇ 3 ਮਹੀਨਿਆਂ ਬਾਅਦ ਉਹਦੇ ਤੇ ਰੇਡ ਪੈ ਗਈ ਸੀਗੀ ਤੇ ਘਰ ਬਰਬਾਦ ਕਰਤਾ ਸੀ। ਉਹਦੀ ਪਤਨੀ ਅੱਜ ਵੀ, ਤੁਸੀਂ ਉਹਦੀ ਸਪੀਚ ਸੁਣੋ 5 ਮਿੰਟ, ਅੱਖਾਂ 'ਚ ਅੱਥਰੂ ਆ ਜਾਣਗੇ। ਆ ਉਹਨਾਂ ਦਾ ਭਰਾ ਭੁੱਲਰ ਸਾਹਿਬ ਦਾ ਮੁਖਤਿਆਰ ਸਿੰਘ, ਜ਼ੁਲਮ ਇਹਨਾਂ ਨੇ ਕਿੰਨਾ ਸਿਆ, ਲੱਤ ਕੱਟੀ ਗਈ ਆ।
2 ਮਿੰਟ ਸੁਣਿਓ ਬਾਪੂ ਜੀ, ਤੁਸੀਂ ਦੱਸਿਓ ਆਪਣਾ ਦਰਦ। ਅਸੀਂ ਜੀ ਸਾਨੂੰ ਸਭ ਸੈਣੀ ਦਿਆਲਪੁਰੋਂ ਫੜ ਕੇ ਲੈ ਗਿਆ ਤਿੰਨਾਂ ਚੌਂ ਜਣਿਆਂ ਨੂੰ। ਭੁੱਲਰ ਦੇ ਪਿਓ ਤੇ ਐਡੀਆਂ ਮੂੰਗਲੀਆਂ ਫੇਰਦੇ ਰਹੇ ਨੇ। ਐਡੀਆਂ ਇੱਕ ਜਨਾਨੀ ਸੀ, ਪਤਾ ਨਹੀਂ ਕਿੱਥੋਂ ਦੀ, ਉਹ ਸ਼ੈਣੀ ਉਹਨੂੰ ਕਟਾਉਂਦਾ ਰਿਹਾ। ਸ਼ੈਣੀ ਆਪਦੇ ਦਫ਼ਤਰ ਨਾਲ ਕਟਾਉਂਦਾ ਸੀ ਵੀ ਫਲਾਣੇ ਜ਼ਿਲ੍ਹੇ ਵਾਲਿਆਂ ਨੂੰ ਲਿਆਓ। ਸਾਡੇ ਨਾਲ ਭੁੱਲਰ ਦਾ ਪਿਓ 8 ਦਿਨ ਮੇਰੇ ਨਾਲ ਰਿਹਾ ਚੰਡੀਗੜ੍ਹ। 8 ਦਿਨ ਬਾਅਦ ਉਹਨੂੰ 3 ਸੈਕਟਰ ਚਲਾਇਆ, ਸਾਨੂੰ ਮਣੀ ਮਾਜਰੇ ਲੈ ਗਏ। ਮਣੀ ਮਾਜਰੇ ਹੀ 8 ਦਿਨ ਰਹੇ। ਮੇਰੇ ਨਾਲ ਇੱਕ ਹੋਰ ਸੀ ਮੁੰਡਾ, ਉਹਦੇ ਦਿਮਾਗ 'ਚੋਂ ਨੁਸ਼ਕ ਪੈ ਗਿਆ, ਮਰ ਚੱਲਿਆ ਸੀ। ਅਜੇ ਦਿਮਾਗ 'ਚੋਂ ਨੁਸ਼ਕ ਪੈਂਦਾ। ਉਹ ਕੱਲ੍ਹ ਆਸਟ੍ਰੇਲੀਆ ਗਿਆ, ਕੱਲ੍ਹ ਆਇਆ। ਅਤੇ ਸਾਨੂੰ ਬੜਾ ਤਸਦੀਕ ਹੁਣ ਤੱਕ ਮਿਲਿਆ। ਅਸੀਂ ਜਦੋਂ ਭੁੱਲਰ ਭਗੌੜਾ ਇਹਨਾਂ ਲਿਖ ਦਿੱਤਾ, ਅਸੀਂ ਸਮੇਤ ਜਨਾਨੀਆਂ ਬੰਦੇ ਸਾਰੇ ਘਰੋਂ ਭੱਜ ਜਾਂਦੇ ਨੇ। ਜਦੋਂ ਕੋਈ ਜੀਵ ਵੇਖਣੀ ਅਸੀਂ ਭੱਜ ਜਾਂਦੇ ਨੇ। ਸਾਡੇ ਨਾਲ ਬੜਾ ਕੁਛ ਹੋਇਆ। ਹੁਣ ਅਸੀਂ ਮਿਹਨਤ ਕਰਨ ਆਏ ਹਾਂ ਭਗਵੰਤ ਮਾਨ ਦੇ ਘਰੇ ਵੀ ਉਹਨੂੰ ਛਡਾਇਆ ਜਾਵੇ। ਜਿਹੜੀ ਹੁਣ ਗੱਲ ਆ ਵੀ ਸਾਈਨ, ਹੁਣ ਕਈ ਬੰਦੇ ਕਹਿੰਦੇ ਵੀ ਇਹ ਮੁੱਦਾ ਹੁਣੇ ਕਿਉਂ ਚੱਕਿਆ, ਕਿਉਂਕਿ ਮੁੱਦਾ ਹੀ ਹੁਣ ਬਾਹਰ ਆਇਆ 9 ਦਸੰਬਰ। ਤੁਸੀਂ ਆਨਲਾਈਨ ਆ ਜਿਹੜਾ ਗ੍ਰਹਿ ਮੰਤਰਾਲੇ ਦਾ ਕੇਜਰੀਵਾਲ ਸਰਕਾਰ ਦਾ ਜਿਹੜਾ ਹੋਮ ਮਿਨਿਸਟਰ ਆ, ਗ੍ਰਹਿ ਮੰਤਰੀ ਆ ਸਤਿੰਦਰ ਜੈਨ, ਉਹਦੀ ਮੀਟਿੰਗ ਹੋਈ ਆ। ਅੱਜ ਕੱਲ ਕੋਈ ਲੋਕ ਅਨਪੜ੍ਹ ਨਹੀਂ ਹੈਗੇ ਵੀ ਪਹਿਲਾਂ ਵਾਲਾ ਕੰਮ ਆ, ਸਾਰਾ ਕੁਝ ਔਨ ਰਿਕਾਰਡ ਆ। 9 ਦਸੰਬਰ ਮੈਂ ਡੇਟ ਦੱਸ ਰਿਹਾ, 9 ਦਸੰਬਰ 2021 ਨੂੰ ਉਹ ਜਿਹੜੀ ਫਾਈਲ ਆ ਬਾਹਰ ਆਈ ਆ। ਮੈਂ ਪਿਛਲੇ ਦਿਨੀ ਭੁੱਲਰ ਸਾਹਿਬ ਉਹਨਾਂ ਦੀ ਘਰ ਵਾਲੀ ਨੂੰ ਵੀ ਮਿਲਿਆ ਸੀ, ਜਾ ਕੇ ਆਏ ਉਹ ਭੈਣ ਕੋਲੇ, ਉਹਨੇ ਸਾਰੇ ਡਾਕੂਮੈਂਟ ਦਿੱਤੇ ਆ। ਹੁਣ 9 ਦਸੰਬਰ ਤੋਂ ਬਾਅਦ ਐਂ ਸੀਗਾ ਵੀ ਦਿੱਲੀ ਸਰਕਾਰ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਬਿੱਟੇ ਨੇ ਪਟੀਸ਼ਨ ਪਾਈ ਸੀਗੀ, ਕਿਉਂਕਿ ਦੋਸ਼ ਆ ਭੁੱਲਰ ਤੇ ਕਿ ਬਿੱਟੇ ਨੂੰ ਬੰਬ ਧਮਾਕੇ ਵਿੱਚ ਮਾਰਨਾ ਚਾਹੁੰਦਾ ਸੀ ਭੁੱਲਰ। ਪਰ ਜਿੰਨੇ ਵੀ ਗਵਾਹ ਸਰਕਾਰ ਨੇ ਪੇਸ਼ ਕੀਤੇ, ਇੱਕ ਵੀ ਗਵਾਹ ਭੁੱਲਰ ਦੇ ਖਿਲਾਫ ਨਹੀਂ ਭੁਗਤਿਆ। ਉਸ ਟਾਈਮ ਜਿਹੜਾ ਸਰਕਾਰੀ ਵਕੀਲ ਸੀ, ਧਿਆਨ ਨਾਲ ਸੁਣਿਓ, ਸਤੌਜ ਪਿੰਡ 'ਚ ਖੜੇ ਆਪਾਂ, ਉਸ ਟਾਈਮ ਜਿਹੜਾ ਭੁੱਲਰ ਦੇ ਖਿਲਾਫ ਕੇਸ ਲੜ ਰਿਹਾ ਸੀ ਸਰਕਾਰੀ ਵਕੀਲ, ਉਹਦੀ ਔਨ ਰਿਕਾਰਡ ਸਟੇਟਮੈਂਟ ਆ। ਉਹਨੇ ਕਿਹਾ ਸੀ ਕਿ ਭੁੱਲਰ ਤੇ ਨਜਾਇਜ਼ ਪਰਚਾ ਪਾਇਆ ਗਿਆ, FIR ਗਲਤ ਆ। ਕਹਿੰਦਾ ਉਦੋਂ ਮੈਂ ਬੋਲ ਨਹੀਂ ਸੀ ਸਕਦਾ, ਹੁਣ ਮੈਂ ਰਿਟਾਇਰ ਹੋ ਗਿਆ। ਰਿਟਾਇਰ ਹੋਣ ਤੋਂ ਬਾਅਦ ਉਹਦੀ ਸਟੇਟਮੈਂਟ ਆ। ਇੱਕ ਵੀ ਗਵਾਹ ਭੁੱਲਰ ਦੇ ਹੱਕ 'ਚ ਵਿਰੁੱਧ ਨਹੀਂ ਭੁਗਤਿਆ। ਤੇ ਜਦੋਂ ਉਹ ਬਿੱਟੇ ਨੇ ਜਦੋਂ ਗ੍ਰਹਿ ਮੰਤਰਾਲੇ ਨੇ, ਕੇਂਦਰ ਸਰਕਾਰ ਨੇ ਰਿਹਾਈ ਦੇ ਹੁਕਮ ਦੇਤੇ, ਤਾਂ ਬਿੱਟੇ ਨੇ ਪਟੀਸ਼ਨ ਪਾਈ ਸੀ ਕਿ ਭੁੱਲਰ ਨੂੰ ਛੱਡਿਆ ਨਾ ਜਾਵੇ। ਉਹ ਪਟੀਸ਼ਨ ਆ ਜਿਹੜੀ 9 ਦਸੰਬਰ 2021 ਨੂੰ ਸੁਪਰੀਮ ਕੋਰਟ ਨੇ ਖਾਰਜ ਕਰਤੀ ਕਿ ਭੁੱਲਰ ਆ ਜਿਹੜਾ ਇਹ ਬਹੁਤ ਜ਼ਿਆਦਾ ਬਿਮਾਰ ਆ, ਅੱਜ ਵੀ ਹਸਪੀਟਲ 'ਚ ਉਹ ਦਿਮਾਗੀ ਤੌਰ ਤੇ ਅਪਸੈਟ ਆ, ਰੀੜ੍ਹ ਦੀ ਹੱਡੀ ਡੈਮੇਜ ਹੋ ਚੁੱਕੀ ਆ। ਉਹਨੂੰ 2 ਜਾਣੇ ਫੜ ਕੇ ਠਾਉਂਦੇ ਆ ਵੀ ਇਹ ਬੰਦੇ ਤੋਂ ਅੱਜ ਕਿਸੇ ਨੂੰ ਕੀ ਖਤਰਾ ਹੋ ਸਕਦਾ, ਇਹਨੂੰ ਛੱਡਿਆ ਜਾਣਾ ਚਾਹੀਦਾ। ਸੁਪਰੀਮ ਕੋਰਟ ਨੇ ਕਹਿਤਾ, ਭਾਰਤ ਦੇ ਗ੍ਰਹਿ ਮੰਤਰਾਲੇ ਨੇ ਕਹਿਤਾ। ਪਰ ਜਿਹੜਾ ਇਹ ਸਤਿੰਦਰ ਜੈਨ ਗ੍ਰਹਿ ਮੰਤਰੀ ਆ ਕੇਜਰੀਵਾਲ ਸਰਕਾਰ ਦਾ ਦਿੱਲੀ ਦਾ, ਉਹਨਾਂ ਨੇ ਇਹ ਫਾਈਲ ਆ ਜਿਹੜੀ ਮੈਂ ਡੇਟ ਦੱਸ ਰਿਹਾ, ਇਹਦੇ 'ਚ ਕੋਈ ਕਮੀ ਪੇਸ਼ੀ ਹੋਵੇ ਜਿੱਥੇ ਮਰਜ਼ੀ ਬਹਿ ਕੇ ਇਹ ਤੇ ਗੱਲ ਕੀਤੀ ਜਾ ਸਕਦੀ ਆ। 11 ਦਸੰਬਰ 2020 ਨੂੰ ਤੀਜੀ ਵਾਰ, 1 ਨਹੀਂ 2 ਨਹੀਂ, ਤੀਜੀ ਵਾਰ ਸਤਿੰਦਰ ਜੈਨ ਨੇ ਜਿਹੜੀ ਭੁੱਲਰ ਦੀ ਫਾਈਲ ਰਿਜੈਕਟ ਕਰਤੀ ਆ। ਅਸੀਂ ਕੀ ਕਹਿਣਾ ਚਾਹੁੰਦੇ ਆ, ਜੇ ਇਹ ਫਾਈਲ ਆ ਜਿਹੜੀ ਵਾਕਈ LG ਕੋਲੇ, ਭਗਵੰਤ ਮਾਨ ਹੁਣਾਂ ਨੇ ਜਿੱਦੇ ਇਹਨਾਂ ਨੂੰ CM ਡਿਕਲੇਅਰ ਕੀਤਾ, ਉਹਦੇ ਮੀਡੀਆ 'ਚ ਗੱਲ ਕਹੀ ਸੀ TV 84 ਤੇ ਬੋਲਦਿਆਂ ਕਿ ਜਿਹੜੀ ਭੁੱਲਰ ਦੀ ਫਾਈਲ ਆ ਉਹ LG ਕੋਲ ਗਈ ਵੀ ਆ। ਸੀਨੀਅਰ ਵਕੀਲ ਜਿਹੜੇ ਭੁੱਲਰ ਦਾ ਕੇਸ ਲੜ ਰਹੇ ਆ, ਜਸਪਾਲ ਸਿੰਘ ਜੀ ਮੰਝਪੁਰ, ਉਹਨਾਂ ਦੀ ਸਟੇਟਮੈਂਟ ਸੁਣੋ। ਉਹ ਕਹਿੰਦੇ ਜੇ ਵਾਕਈ LG ਕੋਲੇ ਹੈ ਇਹ ਫਾਈਲ ਆ ਜਿਹੜੀ, ਕਿਉਂਕਿ ਕੋਈ ਵੀ ਸਰਕਾਰੀ ਕਾਗਜ਼ ਇੱਕ ਥਾਂ ਤੋਂ ਦੂਜੇ ਥਾਂ ਜਾਂਦਾ, ਉਹਦੀ ਨਕਲ ਰੱਖੀ ਜਾਂਦੀ, ਉਹਦੀ ਕਾਪੀ ਰੱਖੀ ਜਾਂਦੀ ਆ। ਤੇ ਭਗਵੰਤ ਮਾਨ ਹੁਣੀ, ਕੇਜਰੀਵਾਲ ਹੁਣੀ, ਦਿੱਲੀ ਦੀ ਸਰਕਾਰ ਉਹ LG ਨੂੰ ਭੇਜੀ ਹੋਈ ਫਾਈਲ ਦੇ ਡਾਕੂਮੈਂਟ, ਉਹਦੀ ਫੋਟੋ ਕਾਪੀ ਆ, ਉਹ ਮੀਡੀਆ 'ਚ ਰੱਖ ਦੇਣ ਵੀ ਭਾਈ ਅਸੀਂ ਆਪਦਾ ਕੰਮ ਕਰਤਾ। ਉਹ ਤੋਂ ਬਾਅਦ LG ਨੂੰ ਘੇਰ ਗਏ ਅਸੀਂ, ਚਾਹੇ ਕੋਈ ਹੋਰ ਕਰੀਏ, ਉਹ ਕੰਮ ਬਾਅਦ ਦਾ ਉਹ ਦੱਸਣ ਤੇ ਫਿਰ LG ਦੇ ਵੀ ਗਲ ਸਾਫਾ ਪਾਇਆ ਜਾ ਸਕਦਾ। ਪਰ ਇਹ ਜੇ ਹਲੇ ਨਹੀਂ ਕੋਈ ਦੱਸ ਰਹੇ, ਇਹਦਾ ਮਤਲਬ ਇਹ ਆ ਵੀ ਕਿਤੇ ਨਾ ਕਿਤੇ ਦਾਲ 'ਚ ਕਾਲਾ। ਅਸੀਂ ਤੇ ਉਹ ਬੇਨਤੀ ਕਰਦੇ ਹਾਂ, ਅੱਜ ਸੰਗਤ ਦੀ ਬੇਨਤੀ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਮ੍ਰਿਤਕ ਮਾਂ ਦੀ ਆਤਮਾ ਦਾ ਸਵਾਲ ਕਿ ਮੇਰੇ ਪੁੱਤ ਦੀ ਰਿਹਾਈ ਬਾਰੇ ਭਗਵੰਤ ਮਾਨ ਚੁੱਪ ਕਿਉਂ? ਬਹੁਤ ਇੱਜ਼ਤ ਆ ਭਗਵੰਤ ਮਾਨ ਦੀ, ਹਰ ਮਸਲੇ ਤੇ ਬੋਲਿਆ, ਹਰ ਗੱਲ ਨੂੰ ਭਗਵੰਤ ਮਾਨ ਨੇ ਚੁੱਕਿਆ, ਲੋਕ ਐਪਰੀਸ਼ੀਏਟ ਕਰਦੇ ਆ। ਪਰ ਇਹ ਨਹੀਂ ਹੈ ਕਿ ਜੇ ਇੱਕ ਮਸਲੇ ਤੇ ਭਗਵੰਤ ਮਾਨ ਚੁੱਪ ਹੋ ਗਿਆ, ਇਹ ਕੌਮ ਨਾਲ ਜੁੜਿਆ ਹੋਇਆ ਮਸਲਾ, ਇਹ ਪੰਜਾਬ ਦੇ ਲੋਕਾਂ ਨਾਲ ਜੁੜਿਆ ਹੋਇਆ ਮਸਲਾ, ਇੱਥੋਂ ਦੇ ਨੌਜਵਾਨਾਂ ਨਾਲ ਜੁੜਿਆ ਹੋਇਆ ਮਸਲਾ। ਅਸੀਂ ਕਹਿੰਦੇ ਹਾਂ ਇਨਸਾਫ ਦੇਵਾਂਗੇ। ਅੱਜ ਜਿਹੜੇ ਬੰਦੇ ਦਾ ਇਨਸਾਫ ਬਰੂਹਾਂ ਤੇ ਆਇਆ, ਜੇ ਉੱਥੇ ਅਸੀਂ ਚੁੱਪ ਆ, ਅੱਜ ਭਗਵੰਤ ਮਾਨ ਚੁੱਪ ਆ, ਤੇ ਜਿਵੇਂ ਬਾਕੀ ਮਸਲਿਆਂ ਤੇ ਜੇ ਭਗਵੰਤ ਮਾਨ ਬੋਲਿਆ, ਇਸ ਮਸਲੇ ਤੇ ਵੀ ਬੋਲਣਾ ਚਾਹੀਦਾ। ਜੇ ਚੁੱਪ ਰਹਿੰਦਾ ਭਗਵੰਤ ਮਾਨ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਦਾਲ 'ਚ ਕਾਲਾ। ਇਹਨਾਂ ਦੇ ਕਈ MLA ਦੀਆਂ ਸਟੇਟਮੈਂਟਾਂ ਨੇ, ਉਹ ਅਸੀਂ ਹਲੇ ਨਹੀਂ ਦੱਸ ਰਹੇ। ਕਈ ਬੰਦੇ ਸੰਪਰਕ ਕਰਦੇ ਨੇ ਵੀ ਭਾਈ ਠੀਕ ਹੈ ਮਸਲਾ, ਤੁਸੀਂ ਚੱਕੋ, ਅਸੀਂ ਵੀ ਨਾਲ ਆ। ਉਹ ਕਹਿੰਦੇ ਅਸੀਂ ਅੰਦਰ ਪਾਰਟੀ ਦੇ ਅੰਦਰ ਪਲੇਟਫਾਰਮ ਤੇ ਗੱਲ ਕਰਾਂਗੇ, ਉਹਨਾਂ ਦਾ ਸਵਾਗਤ ਆ। ਪਰ ਅਸੀਂ ਸਾਰੇ ਲੋਕ ਜਿੰਨੇ ਭੈਣ ਭਰਾ ਇਸ ਮਸਲੇ ਨਾਲ ਜੁੜੇ ਹੋਏ ਆ, ਭੁੱਲਰ ਕੱਲੇ ਇਹ ਬਾਈ ਮੁਖਤਿਆਰ ਸਿੰਘ ਹੁਣਾਂ ਦਾ ਭਰਾ ਨਹੀਂ, ਭੁੱਲਰ ਮਾਂ ਉਪਕਾਰ ਕੌਰ ਦਾ ਪੁੱਤ ਨਹੀਂ, ਇਹ ਬੇਕਸੂਰ ਬੰਦਾ M.Tech ਕੀਤੀ ਸੀ, ਉਹਨਾਂ ਸਮਿਆਂ 'ਚ ਪੜ੍ਹਿਆ ਲਿਖਿਆ, ਘਰ ਨੂੰ ਜਿੰਦੇ ਲੱਗੇ ਪਏ ਆ, ਕਿੰਨਾ ਉਹਨਾਂ ਨੇ ਤਸ਼ੱਦਦ ਹੰਢਾਇਆ। ਹੁਣ ਦੁੱਖ ਇਸ ਗੱਲ ਦਾ, ਉਹ ਸਿਵਲੀ ਵਾਲੀ ਘਟਨਾ ਆਪਾਂ ਸੁਣਦੇ ਆ ਨਾ, ਸਿਵਲੀ ਨੂੰ ਜਦੋਂ ਸਜ਼ਾ ਦੇਣ ਲੱਗੇ ਤੇ ਰਾਜੇ ਨੇ ਕਿਹਾ ਸੀ ਇਹਦੇ ਰੋੜੇ ਮਾਰੋ, ਲੋਕ ਲੰਘਦੇ
ਰੋੜੇ ਮਾਰਦੇ, ਲੋਕ ਲੰਘਦੇ ਰੋੜੇ ਮਾਰਦੇ, ਸ਼ਿਵਲੀ ਹੱਸਦਾ। ਇੱਕ ਬੰਦਾ ਆਇਆ, ਸ਼ਿਵਲੀ ਦਾ ਦੋਸਤ ਸੀ, ਉਹਨੇ ਫੁੱਲ ਚੱਕਿਆ, ਸ਼ਿਵਲੀ ਦੇ ਫੁੱਲ ਮਾਰਿਆ। ਸ਼ਿਵਲੀ ਉੱਚੀ ਉੱਚੀ ਰੋਣ ਲੱਗ ਗਿਆ। ਉਹਦਾ ਦੋਸਤ ਹੈਰਾਨ ਹੋ ਗਿਆ, ਕਹਿੰਦਾ ਲੋਕ ਕਿਸੇ ਨੇ ਇੱਟ ਮਾਰੀ, ਕਿਸੇ ਨੇ ਰੋੜਾ ਮਾਰਿਆ, ਕਿਸੇ ਨੇ ਡੰਡਾ ਮਾਰਿਆ, ਸ਼ਿਵਲੀ ਉਦੋਂ ਤੂੰ ਰੋਇਆ ਨਹੀਂ, ਮੈਂ ਤੇਰੇ ਫੁੱਲ ਮਾਰਿਆ ਤੂੰ ਰੋਣ ਲੱਗ ਗਿਆ। ਉਹ ਕਹਿੰਦਾ ਕਮਲਿਆ ਤੇਰੇ ਫੁੱਲ ਨੇ ਵੀ ਮੈਨੂੰ ਨਾ ਰੋੜਿਆਂ ਤੋਂ ਵੱਧ ਦਰਦ ਦਿੱਤਾ। ਕਹਿੰਦਾ ਕਿਉਂ? ਕਹਿੰਦਾ ਮੈਨੂੰ ਤੇਰੇ ਤੋਂ ਉਮੀਦ ਨਹੀਂ ਸੀ ਤੂੰ ਮੇਰੇ ਮਾਰਨ ਵਾਲਿਆਂ 'ਚ ਆਏਂਗਾ। ਹੁਣ ਇਹ ਕੇਜਰੀਵਾਲ ਤੇ ਸਵਾਲ ਕਿਉਂ ਚੁੱਕੇ ਜਾ ਰਹੇ ਆ, ਭਗਵੰਤ ਮਾਨ ਤੇ ਕਿਉਂ ਸਵਾਲ ਚੁੱਕੇ ਜਾ ਰਹੇ ਆ? ਇੱਥੇ ਭਾਜਪਾ ਨੇ ਲੁੱਟਿਆ ਲੋਕਾਂ ਨੂੰ, ਇੱਥੇ ਕਾਲੀਆਂ ਨੇ ਲੁੱਟਿਆ, ਇੱਥੇ ਕਾਂਗਰਸੀਆਂ ਨੇ ਲੁੱਟਿਆ। ਇੱਕ ਉਮੀਦ, ਇੱਕ ਆਸ ਸੀ ਵੀ ਇਹ ਲੀਡਰ ਆ ਬਾਕੀ ਲੀਡਰਾਂ ਨੂੰ ਵੱਖਾ, ਇਹ ਸਹੀ ਨੂੰ ਸਹੀ ਕਹਿੰਦਾ, ਗਲਤ ਨੂੰ ਗਲਤ ਕਹਿੰਦਾ। ਪਰ ਅੱਜ ਜਦੋਂ ਮੌਕਾ ਬਣਿਆ, ਅੱਜ ਜਦੋਂ ਸਮਾਂ ਆਇਆ ਸਹੀ ਨੂੰ ਸਹੀ ਕਹਿਣ ਤੇ ਗਲਤ ਨੂੰ ਗਲਤ ਕਹਿਣ ਦਾ, ਉੱਥੇ ਕੇਜਰੀਵਾਲ ਵੀ ਜਿਵੇਂ ਭਾਜਪਾ ਸਿੱਖਾਂ ਦੇ ਵਿਰੁੱਧ ਭੁਗਤੀ, ਜਿਵੇਂ ਕਤਲੇਆਮ ਕੀਤਾ 84 'ਚ ਕਾਂਗਰਸ ਨੇ ਸਿੱਖਾਂ ਦੇ ਵਿਰੁੱਧ ਭੁਗਤੀ, ਅੱਜ ਮੌਕਾ ਆਇਆ ਸੀ ਕੇਜਰੀਵਾਲ ਨੇ ਆਹ ਬੇਕਸੂਰ ਬੰਦੇ ਨੂੰ ਰਿਹਾ ਕਰਨ ਦਾ, ਤੇ ਅੱਜ ਕੇਜਰੀਵਾਲ ਵੀ ਸਿੱਖਾਂ ਦੇ ਵਿਰੁੱਧ ਭੁਗਤਿਆ। ਸਾਨੂੰ ਇਸ ਗੱਲ ਦਾ ਦੁੱਖ ਆ, ਜੇ ਅਸੀਂ ਬਾਦਲਾਂ ਨੂੰ ਸਵਾਲ ਕਰਦੇ ਹਾਂ, ਜੇ ਅਸੀਂ ਕਾਂਗਰਸੀਆਂ ਨੂੰ ਸਵਾਲ ਕਰਦੇ ਹਾਂ, ਜੇ ਅਸੀਂ ਭਾਜਪਾ ਨੂੰ ਸਵਾਲ ਕਰਦੇ ਹਾਂ, ਤੇ ਕੇਜਰੀਵਾਲ ਕੋਈ ਰੱਬ ਨਹੀਂ ਹੈ, ਉਹਨੂੰ ਵੀ ਸਵਾਲ ਕਰਨਾ ਬਣਦਾ। ਅੱਜ ਅਸੀਂ ਭਗਵੰਤ ਮਾਨ ਸਾਹਿਬ ਉਹਨਾਂ ਦੀ ਮਾਂ ਨੂੰ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਨ ਆਏ ਆ, ਬੇਬੇ ਜਿਵੇਂ ਤੈਨੂੰ ਆਪਣਾ ਭਗਵੰਤ ਪਿਆਰਾ, ਉਵੇਂ ਜੇਕਰ ਉਪਕਾਰ ਕਰਨ ਨੂੰ ਆਪਣਾ ਦਵਿੰਦਰ ਪਿਆਰਾ ਸੀ, ਉਹ ਦੁਨੀਆ 'ਚੋਂ ਚਲਾ ਗਿਆ। ਦਵਿੰਦਰ ਭੁੱਲਰ ਆਪਦੀ ਜਿਉਂਦੇ ਜੀ ਤਾਂ ਆਪਦੀ ਮਾਂ ਨੂੰ ਗਲਵੱਕੜੀ ਨਹੀਂ ਪਾ ਸਕਿਆ, ਘੱਟੋ ਘੱਟ ਹੁਣ ਉਹਨੂੰ ਬਾਹਰ ਕੱਢ ਦਿਓ ਤਾਂ ਜੋ ਆਪਦੀ ਮਾਂ ਦੇ ਸਿਵੇ ਤੇ ਜਾ ਕੇ 10 ਮਿੰਟ ਬੈਠ ਸਕੇ, ਉਹਦੀ ਮਾਂ ਨੂੰ ਆਤਮਾ ਦੀ ਸ਼ਾਂਤੀ ਨਹੀਂ ਮਿਲ ਸਕੇ। ਅੱਜ ਤੁਹਾਨੂੰ ਪਾਵਰ ਮਿਲੀ ਹੋਈ ਹੈ ਦਿੱਲੀ 'ਚ, ਕੇਜਰੀਵਾਲ ਫਾਈਲ ਤੇ ਸਾਈਨ ਕਰ ਦੇਵੇ, ਜੇ ਸੱਚਾ ਉਹਨੂੰ ਰਿਹਾ ਕਰੇ। ਇਹ ਬੇਨਤੀਆਂ ਕਰਨ ਲਈ ਅਸੀਂ ਆਏ ਹਾਂ, ਦਾਤਾ ਰਹਿਮਤ ਕਰੇ। ਨਹੀਂ, ਗੱਲ ਕਲੀਅਰ ਆ, ਜੇ ਅਸੀਂ ਬਾਦਲਾਂ ਤੋਂ ਨਹੀਂ ਡਰੇ, ਜੇ ਅਸੀਂ ਕੈਪਟਨਾਂ ਤੋਂ ਨਹੀਂ ਡਰੇ, ਜੇ ਅਸੀਂ ਭਾਜਪਾ ਤੋਂ ਨਹੀਂ ਡਰੇ, ਤੇ ਦਿੱਲੀ ਜਾ ਕੇ ਬਹਿ ਸਕਦੇ ਹਾਂ। ਅੱਜ ਜੇ ਕਿਸਾਨ ਚੋਣਾਂ 'ਚ ਖੜੇ ਹੋਣ ਲੱਗਦੇ ਆ, ਉਹ ਵੀ ਅੱਗੇ ਭਾਜਪਾ ਦੇ ਬੰਦੇ, ਜਿਨ੍ਹਾਂ ਦਾ 700 750 ਬੰਦਾ ਮਰ ਗਿਆ, ਉਹ ਤਾਂ ਅਜੇ ਭਾਜਪਾ ਦੇ ਚੋਣਾਂ ਭਾਈ, ਜਿਹਦਾ ਚਿੱਤ ਕਰਦਾ ਖੜੇ ਹੋਵੋ, ਤੇ ਜਿਹੜਾ ਚੋਣਾਂ 'ਚ ਖੜਾ ਹੋਊਗਾ ਉਹਨੂੰ ਲੋਕ ਸਵਾਲ ਵੀ ਕਰਨਗੇ। ਜੇ ਵੋਟ ਪਾਉਣ ਦਾ ਅਧਿਕਾਰ ਆ ਤੇ ਸਵਾਲ ਕਰਨ ਦਾ ਵੀ ਅਧਿਕਾਰ ਆ, ਲੀਡਰ ਜਵਾਬ ਦੇਣ। ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਲੋਕਾਂ ਨੂੰ ਸਵਾਲ ਕਰਨੇ ਸਿਖਾਤਾ, ਚੰਗੀ ਗੱਲ ਆ, ਦੱਸਿਆ ਲੋਕਾਂ ਨੂੰ ਵੀ ਸਵਾਲ ਲੀਡਰ ਨੂੰ ਕਿਵੇਂ ਕਰਨੇ ਆ, ਪਰ ਉਹ ਜਦੋਂ ਸਵਾਲ ਆਪਣੇ ਆਪ ਤੇ ਹੁੰਦਾ ਫਿਰ ਭੱਜਣਾ ਨਹੀਂ ਚਾਹੀਦਾ। ਜਿਵੇਂ ਆਮ ਲੀਡਰਾਂ ਦੇ ਜਿਹੜੇ ਚਮਚੇ ਬਣ ਜਾਂਦੇ ਆ, ਉਹ ਲੋਕਾਂ ਦੇ ਗਲ ਪੈਂਦੇ ਫਿਰਦੇ ਆ, ਐਵੇਂ ਜ਼ਿਕਰ ਜਿਹੜੇ ਐਵੇਂ ਜ਼ਿਆਦਾ ਪਾਰਟੀ ਭਗਤ ਬਣੇ ਉਹ ਵੀ ਗੱਲਾਂ ਕਰਦੇ ਆ। ਅਸਲੀ ਬੰਦਾ ਉਹ ਹੁੰਦਾ ਜਿਹੜਾ ਸਾਹਮਣੇ ਆ ਕੇ ਟੇਬਲ ਤੇ ਬਹਿ ਕੇ, ਭਗਵੰਤ ਮਾਨ ਨੇ ਦਿੱਲੀ ਦੇ ਵਿੱਚ ਪ੍ਰਗਟ ਸਿੰਘ ਸਿੱਖਿਆ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਦਿੱਲੀ ਦੇ ਵਿੱਚ ਸਕੂਲ ਬੇਕਾਰ ਆ। 3 ਘੰਟਿਆਂ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫਰੰਸ ਕਰਤੀ ਸੀ ਵੀ ਪ੍ਰਗਟ ਸਿੰਘ ਝੂਠ ਬੋਲਦਾ ਸਾਡੇ ਨਾਲ ਬੈਠੇ, ਤੇ ਆਹ ਭੁੱਲਰ ਵਾਲਾ ਮਸਲਾ 15 ਦਿਨ ਹੋ ਗਏ ਉੱਠੇ ਨੂੰ। ਕੇਜਰੀਵਾਲ ਬੋਲਿਆ ਹੋਵੇ, ਸਿਸੋਦੀਆ ਬੋਲਿਆ ਹੋਵੇ, ਸਤਿੰਦਰ ਜੈਨ ਬੋਲਿਆ ਹੋਵੇ, ਭਗਵੰਤ ਮਾਨ ਬੋਲਿਆ ਹੋਵੇ, 48 ਘੰਟੇ ਲੰਘੇ। ਰਾਘਵ ਚੱਡੇ ਨੇ ਕਿਹਾ ਸੀ ਅਸੀਂ 24 ਘੰਟਿਆਂ ਦੇ ਅੰਦਰ ਅੰਦਰ ਪ੍ਰੈਸ ਕਾਨਫਰੰਸ ਕਰਾਂਗੇ ਭੁੱਲਰ ਵਾਲੇ ਮਸਲੇ ਤੇ। ਰਾਘਵ ਚੱਡੇ ਦਾ ਤੰਦੂਆ ਨਹੀਂ ਟੁੱਟਿਆ। ਇਸ ਮਸਲੇ ਤੇ ਅਸੀਂ ਚੁੱਪ ਨਹੀਂ ਬੈਠਾਂਗੇ, ਜਿੰਨੇ ਜੋਗੇ ਹੈਗੇ ਆ ਘਰ ਘਰ ਜਾਵਾਂਗੇ, ਆਵਾਜ਼ ਬੁਲੰਦ ਕਰਾਂਗੇ। ਅਸੀਂ ਤਾਂ ਆਹੀ ਨਾਰਾ ਦਿੱਤਾ ਵੀ ਕੇਜਰੀਵਾਲ ਕੇਜਰੀਵਾਲ, ਸਾਰਾ ਪੰਜਾਬ ਭੁੱਲਰ ਨਾਲ। ਇਸ ਬੇਕਸੂਰ ਭਰਾ ਨੂੰ ਰਿਹਾ ਕਰਾਉਣ ਲਈ ਅਸੀਂ ਆਪਦਾ ਜਿੰਨਾ ਜ਼ੋਰ ਆ, ਬਿੱਤ ਆ, ਜੈਸਾ ਬਿੱਤ ਦੇ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੈ। ਗੁਰੂ ਪਾਤਸ਼ਾਹ ਨੇ ਕਿਹਾ ਕਿ ਜਿਹੜਾ ਹੈਗਾ ਜਿੱਥੇ ਲੋੜਵੰਦ ਮਜਲੂਮ ਬੰਦੇ ਦੇ ਹੱਕ 'ਚ ਜੇ ਤੁਸੀਂ ਨਹੀਂ ਆਵਾਜ਼ ਬੁਲੰਦ ਕਰਦੇ, ਇਹਦਾ ਮਤਲਬ ਤੁਸੀਂ ਗਰਜਾਂ ਦੇ ਮਾਰੇ ਲੋਕ ਹੋ, ਤੁਸੀਂ ਲਾਲਚੀ ਲੋਕ ਹੋ। ਸੋ ਆਓ ਆਪਾਂ ਇਸ ਮਸਲੇ ਤੇ ਅੱਜ ਬੇਨਤੀ ਕਰਨ ਆਏ ਆ। ਸਾਨੂੰ ਦੱਸਿਆ ਗਿਆ ਕਿ ਮਾਤਾ ਜੀ ਹੈ ਨਹੀਂ, ਹੱਥ ਜੋੜ ਕੇ ਮੀਡੀਆ ਰਾਹੀਂ ਗੱਲ ਚਲੀ ਜਾਣੀ ਆ, ਫਿਰ ਵੀ ਕਦੇ ਮਿਲਣ ਦੀ ਕੋਸ਼ਿਸ਼ ਕਰਾਂਗੇ, ਚਾਹੇ ਧੂਰੀ ਜਾਣਾ ਪਵੇ, ਚਾਹੇ ਮਾਤਾ ਜੀ ਤੋਂ ਸਪੈਸ਼ਲ ਅਸੀਂ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਸਮਾਂ ਨਹੀਂ ਮਿਲਿਆ। ਤੁਸੀਂ ਨਗਰ ਵਾਲੇ ਬੈਠੇ ਹੋ, ਸਮਾਂ ਦਵਾ ਦਿਓ, ਮਾਤਾ ਜੀ ਨਾਲ ਗੱਲ ਕਰਾ ਦਿਓ, ਭਗਵੰਤ ਨਾਲ ਗੱਲ ਕਰਾ ਦਿਓ। ਸੋ ਆਪਾਂ ਚਾਹੁੰਦੇ ਆ ਕਿ ਭੁੱਲਰ ਦਾ ਜਿਹੜਾ ਮਸਲਾ, ਇਹ ਭੁੱਲਰ ਜੀ ਦੀ ਰਿਹਾਈ ਹੋਵੇ, ਕੇਜਰੀਵਾਲ ਦੇ ਦਸਤਖਤਾਂ ਨਾਲ ਹੋ ਸਕਦੀ ਆ। ਸੋ ਇਹੀ ਬੇਨਤੀ ਆ, ਆਪਣਾ ਸਾਰਿਆਂ ਦੇ ਇੱਕੋ ਨਾਰਾ ਕਿ ਪ੍ਰੋਫੈਸਰ ਭੁੱਲਰ ਨੂੰ ਰਿਹਾ ਕਰੋ। ਮੈਂ ਨਾਰਾ ਲਾਉਂ, ਤੁਸੀਂ ਜਿਹੜਾ ਬੁਲੰਦਬਾਜ਼ ਸਾਥ ਦਿਓ, ਕੇਜਰੀਵਾਲ ਭੁੱਲਰ ਨੂੰ ਰਿਹਾ ਕਰੋ। ਕੇਜਰੀਵਾਲ 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 ਕੇਜਰੀਵਾਲ। ਸੋ ਅੱਜ ਸਤੌਜ ਪਿੰਡ ਦੇ ਵਿੱਚ ਅਸੀਂ ਖੜੇ ਆ। ਇਸੇ ਤਰ੍ਹਾਂ ਕੱਲ ਨੂੰ ਜਿਹੜਾ ਭਦੌੜ ਹਲਕੇ ਦੇ ਵਿੱਚ ਇਕੱਠ ਰੱਖਿਆ ਗਿਆ ਸੰਗਤ ਵੱਲੋਂ, ਭੁਲੱਥ ਹਲਕੇ ਦੇ ਵਿੱਚ ਇਕੱਠ ਰੱਖਿਆ ਗਿਆ। ਜਿੱਥੇ ਜਿੱਥੇ ਹਲਕੇ ਦੇ ਵਿੱਚ ਅਸੀਂ ਸੰਗਤਾਂ ਨੂੰ ਬੇਨਤੀ ਕਰ ਰਹੇ ਹਾਂ, ਜਾਵਾਂਗੇ, ਹਰ ਥਾਂ ਤੇ ਆਵਾਜ਼ ਬੁਲੰਦ ਕਰਾਂਗੇ, ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ। ਇੱਕ ਆਫ ਦਾ ਰਿਕਾਰਡ ਮੈਨੂੰ ਆਮ ਆਦਮੀ ਪਾਰਟੀ ਦੇ ਲੀਡਰ ਦਾ ਫੋਨ ਆਇਆ, ਉਹ ਮੈਨੂੰ ਕਹਿੰਦਾ ਚੋਣਾਂ ਤੋਂ ਬਾਅਦ ਮਸਲਾ ਹੱਲ ਕਰ ਲਾਂਗੇ। ਮੈਂ ਕਿਹਾ ਵੀ ਇਹ ਕਿਹੜਾ ਕਿ ਗਲੀਆਂ ਨਾਲੀਆਂ ਦੀ ਗ੍ਰਾਂਟ ਆ ਵੀ ਗ੍ਰਾਂਟ ਕੋਡ ਲੱਗਿਆ ਹੋਇਆ ਤਾਂ ਨਹੀਂ ਸਾਈਨ ਕਰ ਸਕਦੇ, ਸਾਰਾ ਕੁਝ ਹੋ ਸਕਦਾ, ਸਾਰਾ ਪ੍ਰੋਸੈਸ ਆ। ਸਤਿੰਦਰ ਜੈਨ ਚੇਅਰਮੈਨ ਉਸ ਪਾਰਟੀ ਦਾ, ਕੇਜਰੀਵਾਲ ਦਾ ਕੈਬਨਿਟ ਮੰਤਰੀ ਆ। ਸੋ ਇਹ ਮਸਲਾ ਜਿਹੜਾ ਹੱਲ ਹੋਣਾ ਚਾਹੀਦਾ। ਸੋ ਮੈਂ ਬੇਨਤੀ ਕਰੂੰਗਾ ਵੀਰ ਹਰਿਆਊ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਵੀ ਇਹੀ ਉਮੀਦ ਲੈ ਕੇ ਆਇਆਂਗੇ ਕਿ ਕੇਜਰੀਵਾਲ
ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਸਾਈਨ ਜ਼ਰੂਰ ਕਰੇ, ਤਾਂ ਜੋ ਉਹ 35-36 ਸਾਲ ਹੋ ਗਏ ਨੌਜਵਾਨਾਂ ਨੂੰ ਬੰਦ ਤਸੱਦਦ ਕਰਦਿਆਂ। ਪੁਲਿਸ ਦਾ ਬਹੁਤ ਤਸੱਦਦ ਝੱਲਿਆ ਉਹਨਾਂ ਨੇ, ਅੱਜ ਘਰਾਂ ਦੇ ਵਿੱਚ ਜਿੰਦੇ ਲੱਗੇ ਪਏ ਨੇ ਉਹਨਾਂ ਦੇ। ਤੇ ਅਸੀਂ ਸਾਰੇ ਅਪੀਲ ਕਰਨਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿਮਰਨਜੀਤ ਸਿੰਘ ਜੀ ਮਾਨ ਪ੍ਰਧਾਨ ਕੌਮ ਦੇ, ਜੋ ਹਰ ਵਾਰੀ ਇਹੀ ਗੱਲ ਕਰਦੇ ਨੇ ਕਿ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ, ਕੇਜਰੀਵਾਲ ਨੂੰ ਹੱਥ ਜੋੜ ਕੇ ਬੇਨਤੀ ਹੈ ਭਗਵੰਤ ਮਾਨ ਜੀ ਕਿ ਤੁਸੀਂ ਇਸ ਟਾਈਮ ਤੁਹਾਡੇ ਹੱਥ ਵਿੱਚ ਪਾਵਰ ਹੈਗੀ, ਤੁਸੀਂ MP ਹੋਗੇ, ਪੰਜਾਬ ਦੇ ਪ੍ਰਧਾਨ ਹੋਗੇ, ਮੁੱਖ ਮੰਤਰੀ ਦਾ ਚਿਹਰਾ ਤੁਸੀਂ ਇਸ ਟਾਈਮ ਆਪ ਦੇ ਵੱਲੋਂ ਚੁਣੇ ਗਏ ਹੋ, ਤੇ ਤੁਸੀਂ ਦਬਦਬਾ ਪਾਓ ਆਪਦੇ ਸਾਰੇ MLA ਨੂੰ ਕਹਿ ਕੇ, ਆਪਦੇ ਵਰਕਰਾਂ ਨੂੰ ਕਹਿ ਕੇ ਕਿ ਸਰਦਾਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਤੇ ਸਾਈਨ ਕਰੇ ਕੇਜਰੀਵਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਤੇ ਇਹ ਅਸੀਂ ਪਿੰਡ ਗੱਲ ਲੈ ਕੇ ਜਾਵਾਂਗੇ, ਉਹਨਾਂ ਚਿਰ ਅਸੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ, ਉਹਨਾਂ ਦੇ ਜਿਹੜੇ ਵੋਟਾਂ 'ਚ ਖੜੇ ਹੋਏ ਨੇ ਉਮੀਦਵਾਰਾਂ ਨੂੰ ਸਵਾਲ ਕਰਾਂਗੇ, ਬਾਈਕਾਟ ਕਰਾਂਗੇ। ਅਸੀਂ ਸਿੱਖ ਹਾਂ ਜਿਹੜੇ, ਅਸੀਂ ਨਹੀਂ ਵੋਟ ਪਾਵਾਂਗੇ। ਸਾਡੇ ਭਰਾ ਨੂੰ ਜੇਲ੍ਹ 'ਚ ਤਾੜਿਆ ਹੋਇਆ, ਘਰ ਅੰਦਰ ਅਸੀਂ ਇਹ ਬੈਨਰ ਛਪਾ ਕੇ ਪਿੰਡ ਲਾਵਾਂਗੇ, ਪਿੰਡ ਪਹੁੰਚ ਕਰਾਂਗੇ। ਸੋ ਮੈਂ ਬੇਨਤੀ ਕਰੂੰਗਾ ਵੀਰ ਅਮਰਪਾਲ ਸਿੰਘ ਲੌਂਗੋਵਾਲ, ਉਹ ਤੁਹਾਡਾ 2 ਮਿੰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਢਪਾਲੀ ਸਾਹਿਬ ਨੇ ਬੜਾ ਵਿਸਥਾਰ ਦੇ ਨਾਲ ਚਾਨਣਾ ਪਾਇਆ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀ ਦਾ ਕੇਸ ਕੀ ਆ, ਸੋ ਸਾਨੂੰ ਪੰਜਾਬੀ ਹੋਣ ਦੇ ਨਾਤੇ ਇਹਨਾਂ ਚੀਜ਼ਾਂ ਦੀ ਬਿਲਕੁਲ ਡੂੰਘਾਈ ਨਾਲ ਜਾਣਕਾਰੀ ਹੋਣੀ ਚਾਹੀਦੀ ਆ ਕਿ ਜਿਹੜੇ ਸਾਡੇ ਵੀਰ ਸਾਡੇ ਵਾਸਤੇ ਲੜਦੇ ਹੋਏ ਅੱਜ 25-25 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ, ਉਹ ਬਣਦੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਆਪਣੀਆਂ ਪੂਰੀਆਂ ਕਰ ਚੁੱਕੇ ਨੇ। ਫਿਰ ਵੀ ਇੱਥੇ ਦੂਰੇ ਕਾਨੂੰਨ ਕਿਉਂ? ਜੇ 84 ਦੇ ਦੰਗੇ ਹੁੰਦੇ ਨੇ, ਸੱਜਣ ਕੁਮਾਰ ਹੋਣੀ ਸਿੱਖਾਂ ਨੂੰ ਜਲਾ ਦਿੰਦੇ ਨੇ, ਉਹਨਾਂ ਦੇ ਗਲਾਂ 'ਚ ਟਾਇਰ ਪਾਏ ਜਾਂਦੇ ਨੇ, ਉਹਨਾਂ ਦੇ ਉੱਤੇ ਜਿਹੜੇ ਮੁਕੱਦਮੇ ਨੇ ਉਹ ਦਰਜ ਵੀ ਹੋ ਜਾਂਦੇ ਨੇ, ਪਰ ਕੋਈ ਕੋਰਟ ਜਾਂ ਕੋਈ ਸਰਕਾਰ ਇਹ ਹੀਆਂ ਨਹੀਂ ਕਰਦੀ ਕਿ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾਵੇ। ਦੂਸਰੇ ਪਾਸੇ ਇਹ ਸਿੱਖ ਨੌਜਵਾਨ ਘੱਟ ਗਿਣਤੀ ਹੋਣ ਦੇ ਨਾਤੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ, ਜਿਹੜੇ ਆਪਣੀਆਂ ਬਣਦੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਵੀ ਕੱਟ ਚੁੱਕੇ ਨੇ, ਪਰ ਉਹਨਾਂ ਨੂੰ ਰਿਹਾ ਕਿਉਂ ਨਹੀਂ ਕਰਦੀਆਂ ਸਰਕਾਰਾਂ? ਸੋ ਜਿਸ ਤਰ੍ਹਾਂ ਢਪਾਲੀ ਜੀ ਨੇ ਦੱਸਿਆ ਕਿ ਜਿਹੜੇ ਇਹ ਸਿੱਖ ਕੈਦੀ ਨੇ ਇਹ ਵੱਖ-ਵੱਖ ਸਟੇਟਾਂ ਦੀਆਂ ਜੇਲ੍ਹਾਂ ਦੇ ਵਿੱਚ ਨੇ, ਉੱਥਾਂ ਦੇ ਮੁੱਖ ਮੰਤਰੀਆਂ ਦੀ ਇਹ ਡਿਊਟੀ ਬਣਦੀ ਹੈ ਤੇ ਸਾਡੀ ਜਿਹੜੀ ਕੌਮ ਦੀ ਵੀ ਇਹ ਡਿਊਟੀ ਬਣਦੀ ਹੈ ਕਿ ਅਸੀਂ ਉਹਨਾਂ ਦੇ ਉੱਤੇ ਪ੍ਰੈਸ਼ਰ ਬਣਾਈਏ, ਪ੍ਰੈਸ਼ਰ ਬਣਾ ਕੇ ਅਸੀਂ ਸਾਡੇ ਇਹਨਾਂ ਬੰਦੀ ਵੀਰਾਂ ਨੂੰ ਰਿਹਾ ਕਰਵਾਈਏ, ਜਿਹੜੇ ਆਪਣੀਆਂ ਜਵਾਨੀਆਂ ਜਿਹੜੀਆਂ ਨੇ ਸਾਡੇ ਵਾਸਤੇ ਜੇਲ੍ਹਾਂ ਦੇ ਵਿੱਚ ਗਾਲ ਚੁੱਕੇ ਨੇ। ਅੱਜ ਉਹ ਆਪਣਾ ਬੁਢਾਪਾ ਜਿਹੜਾ ਹੈ ਘੱਟੋ ਘੱਟ ਉਹ ਆ ਕੇ ਦੇਖਣ, ਇੱਥੇ ਪੰਜਾਬ ਦੇ ਹਾਲਾਤਾਂ ਨੂੰ ਉਹ ਦੇਖਣ ਕਿ ਜਿਹੜੇ ਪੰਜਾਬ ਦੇ ਸਿਰਜਣ ਦੀ ਗੱਲ ਕੀਤੀ ਸੀ ਉਹਨਾਂ ਨੇ, ਜਿਨ੍ਹਾਂ ਦੇ ਵਾਸਤੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਜੇਲ੍ਹਾਂ ਦੇ ਵਿੱਚ ਗਏ, ਤੇ ਅੱਜ ਸਾਡੇ ਕਿਰਦਾਰ ਕੀ ਨੇ। ਸੋ ਇਸ ਕਰਕੇ ਜਦੋਂ ਇਹ ਮਸਲਾ ਸਾਹਮਣੇ ਆਇਆ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀ ਦੀ ਰਿਹਾਈ ਹੋ ਰਹੀ ਹੈ, ਤਾਂ ਬੜੀ ਖੁਸ਼ੀ ਦੀ ਲਹਿਰ ਜਿਹੜੀ ਆ ਉਹ ਸਿੱਖ ਜਗਤ ਦੇ ਵਿੱਚ, ਪੰਜਾਬ ਦੇ ਲੋਕਾਂ ਦੇ ਵਿੱਚ ਦੌੜੀ। ਪਰ ਇੱਕਦਮ ਨਮੋਸ਼ੀ ਜਿਹੜੀ ਆ ਉਹ ਛਾ ਗਈ ਜਦੋਂ ਪਤਾ ਲੱਗਿਆ ਕਿ ਆਮ ਆਦਮੀ ਦੀ ਪਾਰਟੀ ਦਾ ਜਿਹੜਾ ਕਨਵੀਨਰ ਆ, ਮੁੱਖ ਮੰਤਰੀ ਦਿੱਲੀ ਕੇਜਰੀਵਾਲ ਨੇ ਉਸ ਫਾਈਲ ਦੇ ਉੱਤੇ ਦਸਤਖਤ ਕਰਨ ਤੋਂ ਮਨਾ ਕਰਤਾ। ਸਾਡੇ ਇੱਕ ਜੁਝਾਰੂ ਸਿੰਘ ਨੂੰ ਉਸ ਨੇ ਵੀ ਹਿੰਦੂਤਵਾ ਦੇ ਨਾਲ ਰਲ ਕੇ, RSS ਤੇ ਭਾਜਪਾ ਦੇ ਨਾਲ ਰਲ ਕੇ ਬੰਦ ਰੱਖਣਾ ਜਿਹੜਾ ਹੈ ਉਹ ਜਾਇਜ਼ ਸਮਝਿਆ। ਸੋ ਅਸੀਂ ਅੱਜ ਪਿੰਡ ਸਤੌਜ ਦੇ ਵਿੱਚ ਆਏ ਹਾਂ। ਇਹਦੇ ਵਿੱਚ ਮੈਂ ਸੋਚਦਾ ਕਿ ਕਿਸੇ ਨੂੰ ਗੁੱਸਾ ਜਾਂ ਗਿਲਾ ਨਹੀਂ ਕਰਨਾ ਚਾਹੀਦਾ। ਅਸੀਂ ਪੰਜਾਬੀਆਂ ਵਾਸਤੇ ਲੜ ਰਹੇ ਹਾਂ, ਅਸੀਂ ਉਹਨਾਂ ਭਰਾਵਾਂ ਦੇ ਵਾਸਤੇ ਆਏ ਹਾਂ ਜਿਹੜੇ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ। ਸੋ ਜੇ ਉਹਨਾਂ ਦੀ ਰਿਹਾਈ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਕਰਕੇ ਹੋ ਸਕਦੀ ਸੀਗੀ, ਉਹਨੇ ਰੋਕੀ ਆ, ਤਾਂ ਉਹਦੇ ਉੱਤੇ ਦਬਾਅ ਬਣਾ ਸਕਦੇ ਨੇ ਪੰਜਾਬ ਦੇ ਲੀਡਰ। ਪੰਜਾਬ ਦੇ ਲੀਡਰ ਕੌਣ ਨੇ? ਅੱਜ ਭਗਵੰਤ ਮਾਨ ਜੀ ਨੇ, ਜਿਹੜੇ ਮੁੱਖ ਮੰਤਰੀ ਦਾ ਚਿਹਰਾ ਨੇ, ਤੇ ਮੈਂਬਰ ਪਾਰਲੀਮੈਂਟ ਵੀ ਨੇ, ਉਹ ਨੁਮਾਇੰਦੇ ਨੇ ਸਾਡੇ ਸੰਗਰੂਰ ਤੋਂ, ਉਹ ਨੁਮਾਇੰਦਗੀ ਕਰਦੇ ਨੇ। ਅਸੀਂ ਇਸ ਕਰਕੇ ਬਿਲਕੁਲ ਖੁੱਲ੍ਹਾ ਚੈਲੰਜ ਕਰਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ ਕਿ ਅਸੀਂ ਤੁਹਾਨੂੰ ਵੋਟਾਂ ਪਾ ਕੇ ਇੱਥੋਂ ਜਿਤਾ ਕੇ ਭੇਜਿਆ, ਕਿਉਂ ਤੁਸੀਂ ਸਾਡੀ ਗੱਲ ਜਿਹੜੀ ਹੈ ਕੇਜਰੀਵਾਲ ਕੋਲੇ ਨਹੀਂ ਕਰਦੇ? ਕਿਉਂ ਤੁਸੀਂ ਜਾ ਕੇ ਦਿੱਲੀ ਦੇ ਵਿੱਚ ਜਾ ਕੇ ਦਿੱਲੀ ਦੀਆਂ ਗੱਲਾਂ ਕਰਦੇ ਹੋ? ਪੰਜਾਬ ਦੀ ਗੱਲ ਕਰੋ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਈ ਜਿਹੜੀ ਹੈ ਉਹ ਕੌਮ ਦਾ ਇਹ ਚਾਹੁੰਦੀ ਹੈ ਕਿ ਬਖਸ਼ੇ, ਸਰਕਾਰ ਉਹਦੇ ਤੇ ਸਾਈਨ ਕਰੇ। ਸੋ
ਇਹ ਜਿਹੜਾ ਸਮਾਂ ਬੜਾ ਭਿਆਨਕ ਹੈ। ਇਲੈਕਸ਼ਨ ਦਾ ਦੌਰ ਜਿਹੜਾ ਹੈ ਉਹਦੇ ਨਾਲ ਸਾਡਾ ਕੋਈ ਮਤਲਬ ਨਹੀਂ ਹੈਗਾ, ਕਿਉਂਕਿ ਇਹ ਮਸਲਾ ਜਿਹੜਾ ਹੈਗਾ ਦਵਿੰਦਰਪਾਲ ਭੁੱਲਰ ਦਾ, ਇਹ ਬਾਈ ਚਾਂਸ ਹੀ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਸਾਈਨ ਉਹਨੇ ਕਰਨ ਤੋਂ ਮਨਾ ਕੀਤਾ। ਜਾਂ ਤਾਂ ਕੇਜਰੀਵਾਲ ਇਹ ਕਰਦਾ ਕਿ ਜਿੱਥੇ ਇੰਨੇ ਸਾਲ 35 ਸਾਲ ਉਹ ਸਿੰਘ ਨੂੰ ਅੰਦਰ ਹੋ ਗਏ, ਉਹ ਫਾਈਲ ਨੂੰ ਹੋਰ ਦੱਬੀ ਰੱਖਦਾ 1 ਮਹੀਨਾ, ਤਾਂ ਕਿਸੇ ਨੇ ਨਹੀਂ ਸੀ ਪੁੱਛਣਾ। ਅੱਜ ਉਹਨੇ ਰੱਦ ਕਿਉਂ ਕੀਤਾ? ਅਸੀਂ ਮੋੜਵਾਂ ਸਵਾਲ ਕਰਦੇ ਹਾਂ। ਜਿਹੜੇ ਮੇਰੇ ਵੀਰ ਕਹਿੰਦੇ ਨੇ ਕਿ ਅੱਜ ਇਹ ਮੁੱਦਾ ਕਿਉਂ ਬਣਾਉਂਦੇ ਹੋ, ਮੈਂ ਉਹਨਾਂ ਨੂੰ ਇਹ ਸਵਾਲ ਕਰਦਾ ਕਿ ਅੱਜ ਕਿਉਂ ਰੱਦ ਕੀਤੀ ਗਈ ਕੇਜਰੀਵਾਲ ਵੱਲੋਂ ਇਹ ਫਾਈਲ? ਉਹ ਹੋਰ ਇਹਨੂੰ 1 ਮਹੀਨਾ ਦੱਬ ਸਕਦਾ ਸੀ ਜਿੱਥੇ 35 ਸਾਲ ਦੀ ਪਈ ਹੈ। ਸੋ ਅਸੀਂ ਰਲ ਮਿਲ ਕੇ ਇਹਦੇ ਨਾਲ ਚੱਲੀਏ ਤੇ ਇੱਕ ਮੁਹਿੰਮ ਬਣਾਈਏ, ਪ੍ਰੋਫੈਸਰ ਸਾਹਿਬ ਨੂੰ ਆਜ਼ਾਦ ਕਰਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ। ਚਲੋ ਅੱਜ ਮਾਤਾ ਜੀ ਨਹੀਂ ਮਿਲੇ ਤਾਂ ਅੱਜ ਅਸੀਂ ਨਗਰ ਵਾਲੇ ਵੀਰ ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ, ਉਹਨਾਂ ਤੱਕ ਸੁਨੇਹਾ ਪਹੁੰਚ ਜਾਣਾ। ਅਸੀਂ ਫਿਰ ਕੋਸ਼ਿਸ਼ ਕਰਾਂਗੇ, ਹਰ ਹਲਕੇ ਜਾਵਾਂਗੇ, ਹਰ ਪਿੰਡ ਜਾਵਾਂਗੇ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੱਕ ਅਸੀਂ ਕੇਜਰੀਵਾਲ ਦਾ, ਆਮ ਆਦਮੀ ਪਾਰਟੀ ਦੇ ਇਹ ਸਵਾਲ ਕਰਦੇ ਰਵਾਂਗੇ, ਲੋਕਾਂ ਨੂੰ ਅਵੇਅਰ ਕਰਦੇ ਰਵਾਂਗੇ। ਸੰਗਤ ਸਵਾਲ ਪੁੱਛੇਗੀ ਭੁੱਲਰ ਵਾਲੇ ਮਸਲੇ ਤੇ। ਫਿਰ ਮੈਂ ਬਸ ਆਖਰੀ ਆਪਾਂ ਬੇਨਤੀ ਕਰਕੇ ਫਤਿਹ ਬੁਲਾਈਏ। ਕੇਜਰੀਵਾਲ ਭੁੱਲਰ ਨੂੰ, ਭਗਵੰਤ ਮਾਨ ਭੁੱਲਰ ਨੂੰ। ਸੋ ਸਭ ਦਾ ਧੰਨਵਾਦ। ਦਾਤਾ ਰਹਿਮਤ ਕਰੇ, ਲੀਡਰਾਂ ਦੇ ਮਨ ਮਿਹਰ ਪਵੇ ਤੇ ਇਹ ਸਾਡਾ ਭਰਾ ਬਾਹਰ ਆਵੇ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਅੰਦਰ ਇੱਕ ਜਿਹੜੀ ਮੁਹਿੰਮ ਆ ਪ੍ਰੋਫੈਸਰ ਭੁੱਲਰ ਨੂੰ ਰਿਹਾ ਕਰਾਉਣ ਦੇ ਵਾਲੀ ਲਈ ਚੱਲੀ ਹੋਈ ਆ। ਬੰਦੀ ਸਿੰਘ ਜਿਹੜੇ ਜੇਲ੍ਹਾਂ 'ਚ ਬੰਦ ਨੇ, ਵੱਖ-ਵੱਖ ਸਟੇਟਾਂ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਜਿਹੜੇ ਕੇਸ ਆ ਵੱਖ-ਵੱਖ ਸਟੇਟਾਂ ਦੇ ਮੁੱਖ ਮੰਤਰੀਆਂ ਕੋਲ ਨੇ। ਕੇਂਦਰ ਸਰਕਾਰ ਨੇ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲੇ ਪ੍ਰਕਾਸ਼ ਪੁਰਬ ਤੇ ਜਿਹੜਾ ਹੈ ਉਹਨਾਂ ਬੰਦੀ ਸਿੰਘਾਂ ਨੂੰ ਰਿਹਾ ਕਰਨ ਵਾਲੀ ਗੱਲ ਕੀਤੀ ਸੀ। ਉਹਨਾਂ ਦੇ ਜਿਹੜੇ ਫਾਈਲਾਂ ਨੇ ਅੱਗੇ ਤੁਰੀਆਂ ਨੇ, ਉਹਨਾਂ ਵਿੱਚੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ 1995 ਤੋਂ ਜੇਲ੍ਹ ਵਿੱਚ ਬੰਦ ਨੇ, ਉਹਨਾਂ ਦੇ ਭਰਾ ਸਰਦਾਰ ਮੁਖਤਿਆਰ ਸਿੰਘ ਜੀ ਅੱਜ ਨਾਲ ਨੇ। ਅੱਜ ਅਸੀਂ ਜਿਹੜਾ ਸਤੌਜ ਪਿੰਡ ਹੈ ਭਗਵੰਤ ਮਾਨ ਹੁਣਾਂ ਦਾ, ਪਹਿਲਾਂ ਤਾਂ ਇਸ ਨਗਰ ਦੇ ਸਾਰੇ ਵਸਨੀਕਾਂ ਨੂੰ ਬਹੁਤ-ਬਹੁਤ ਵਧਾਈਆਂ ਕਿ ਉਹਨਾਂ ਦੇ ਪਿੰਡ ਦੇ ਜੰਮੇ ਹੋਏ ਇਸ ਬੱਚੇ ਨੂੰ ਜਿਹੜਾ ਮੁੱਖ ਮੰਤਰੀ ਦਾ ਕੈਂਡੀਡੇਟ ਬਣਾਇਆ ਗਿਆ। ਬੜੀ ਵਧੀਆ ਗੱਲ ਆ, ਖੁਸ਼ੀ ਦੀ ਗੱਲ ਆ ਕਿ ਆਮ ਛੋਟੇ ਜਿਹੇ ਪਿੰਡ 'ਚੋਂ ਉੱਠਿਆ ਹੋਇਆ ਇੱਕ ਨੌਜਵਾਨ ਜਿਹੜਾ ਐਡਾ ਵੱਡਾ ਚਿਹਰਾ ਬਣਿਆ। ਪਰ ਜਦੋਂ ਕਿਸੇ ਨੂੰ ਕੋਈ ਵੱਡੀ ਜਿਹੜਾ ਅਹੁਦਾ ਮਿਲਦਾ, ਅਹੁਦੇ ਵੱਲ ਨੂੰ ਵੱਧਦਾ ਤੇ ਉਹਦੀਆਂ ਜ਼ਿੰਮੇਵਾਰੀਆਂ ਵੀ ਬਹੁਤ ਵੱਡੀਆਂ ਹੋ ਜਾਂਦੀਆਂ ਨੇ। ਜਿੱਡਾ ਵੱਡਾ ਕਿਸੇ ਕੋਲੇ ਅਹੁਦਾ ਹੁੰਦਾ, ਉਹਦੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ ਹੋ ਜਾਂਦੀਆਂ ਨੇ। ਅੱਜ ਉਸੇ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਦੇ ਲਈ ਅਸੀਂ ਦਰਬਾਰੇ ਖਾਲਸਾ ਵੱਲੋਂ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਹਿਬ ਵੱਲੋਂ ਇਹ ਸਾਰੇ ਗੁਰਸਿੱਖ ਭਰਾ ਇੱਕ ਬੇਨਤੀ, ਇੱਕ ਅਰਜ਼ ਕਰਨ ਦੇ ਲਈ ਇੱਥੇ ਆਏ ਆ। ਜਦੋਂ ਭਗਵੰਤ ਮਾਨ ਹੁਣਾਂ ਨੂੰ ਡਿਕਲੇਅਰ ਕੀਤਾ ਗਿਆ ਸੀ ਸੀਐਮ ਦਾ ਚਿਹਰਾ, ਤਾਂ ਉਹਨਾਂ ਦੀ ਮਾਤਾ ਦੀ ਸਪੀਚ ਆ ਜਿਹੜੀ ਇੱਕ ਮਾਂ ਦੀ ਖੁਸ਼ੀ ਆ ਉਹ ਸੁਣਨ ਨੂੰ ਮਿਲੀ ਸੀ। ਉਹਨਾਂ ਦੇ ਅੱਖਾਂ 'ਚ ਅੱਥਰੂ ਆ ਗਏ ਸੀ ਜਦੋਂ ਉਹਨਾਂ ਨੇ ਆਪਣੇ ਪੁੱਤ ਦੀ ਜਿਹੜੀ ਆ ਉਹ ਅਨਾਉਂਸਮੈਂਟ ਸੁਣੀ। ਤੇ ਅੱਜ ਆ ਮਾਤਾ ਉਪਕਾਰ ਕੌਰ ਨੇ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਦੀ ਮਾਂ ਜਿਹੜੀ ਦੁਨੀਆ 'ਚੋਂ ਚਲੀ ਗਈ ਆ। ਪ੍ਰੋਫੈਸਰ ਭੁੱਲਰ ਦੀ ਮਾਂ ਇਹ ਨਹੀਂ ਸੀ ਚਾਹੁੰਦੀ ਕਿ ਮੇਰਾ ਪੁੱਤ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ, ਐਮਐਲਏ ਦੀ ਕੁਰਸੀ ਤੇ ਬੈਠੇ, ਐਮਪੀ ਦੀ ਕੁਰਸੀ ਤੇ ਬੈਠੇ। ਉਹ ਮਾਂ 25 ਸਾਲ ਉਡੀਕ ਦੁਨੀਆ 'ਚੋਂ ਤੁਰ ਗਈ ਵੀ ਕਿਸੇ ਦੀਵਾਲੀ ਤੇ, ਕਿਸੇ ਦੁਸ਼ਹਿਰੇ ਤੇ, ਕਿਸੇ ਹੋਲੀ ਤੇ, ਕਿਸੇ ਵਿਸਾਖੀ ਤੇ ਮੇਰਾ ਭੁੱਲਰ ਬਾਹਰ ਆ ਜੇ ਤੇ ਮੈਂ ਆਪਦੇ ਪੁੱਤ ਨੂੰ ਘਰ ਵਾਲੀ ਕੁਰਸੀ ਤੇ ਬਹਿ ਕੇ ਉਹਦੇ ਮੂੰਹ 'ਚ ਬੁਰਕੀਆਂ ਪਾਵਾਂ ਰੋਟੀ ਦੀਆਂ ਤੇ ਉਹ ਮੇਰੀਆਂ ਅੱਖਾਂ ਸਾਹਮਣੇ ਮੇਰਾ ਪੁੱਤ ਮੇਰੇ ਹੱਥ ਦੀਆਂ ਪੱਕੀਆਂ ਰੋਟੀਆਂ ਖਾਵੇ। ਆ ਮਾਂ ਉਪਕਾਰ ਕੌਰ ਦੁਨੀਆ 'ਚੋਂ ਚਲੀ ਗਈ। ਬਾਪ ਨੂੰ ਭੁੱਲਰ ਦੇ ਨੂੰ ਸੈਣੀ ਬੁੱਚੜ ਨੇ, ਜਦੋਂ ਕਾਂਗਰਸ ਦਾ ਰਾਜ ਸੀਗਾ, ਸੈਣੀ ਬੁੱਚੜ ਨੇ ਘਰੋਂ ਚੱਕ ਕੇ ਮਾਰਤਾ ਸੀ। ਭੁੱਲਰ ਦੇ ਮਾਸੜ ਨੂੰ, ਭੁੱਲਰ ਦੇ ਸਹੁਰਿਆਂ ਨੂੰ ਰਾਮਪਰੇ ਫੂਲ ਵਿਆਹਿਆ ਹੋਇਆ ਸੀ। 3 ਮਹੀਨੇ ਹੋਏ ਸੀ ਭੁੱਲਰ ਦੇ ਵਿਆਹ ਨੂੰ ਤੇ 3 ਮਹੀਨਿਆਂ ਬਾਅਦ ਉਹਦੇ ਤੇ ਰੇਡ ਪੈ ਗਈ ਸੀਗੀ ਤੇ ਘਰ ਬਰਬਾਦ ਕਰਤਾ ਸੀ। ਉਹਦੀ ਪਤਨੀ ਅੱਜ ਵੀ ਤੁਸੀਂ ਉਹਦੀ ਸਪੀਚ ਸੁਣੋ 5 ਮਿੰਟ, ਅੱਖਾਂ 'ਚ ਅੱਥਰੂ ਆ ਜਾਣਗੇ। ਆ ਉਹਨਾਂ ਦਾ ਭਰਾ ਭੁੱਲਰ ਸਾਹਿਬ ਦਾ ਮੁਖਤਿਆਰ ਸਿੰਘ, ਜ਼ੁਲਮ ਇਹਨਾਂ ਨੇ ਕਿੰਨਾ ਸਿਆ, ਲੱਤ ਕੱਟੀ ਗਈ ਆ। 2 ਮਿੰਟ ਸੁਣਿਓ ਬਾਪੂ ਜੀ, ਤੁਸੀਂ ਦੱਸਿਓ ਆਪਣਾ ਦਰਦ। ਅਸੀਂ ਜੀ ਸਾਨੂੰ ਸਭ ਸੈਣੀ ਦਿਆਲਪੁਰੋਂ ਫੜ ਕੇ ਲੈ ਗਿਆ 3 ਜਣਿਆਂ ਨੂੰ। ਭੁੱਲਰ ਦੇ ਪਿਓ ਤੇ ਐਡੀਆਂ ਮੂੰਗਲੀਆਂ ਫੇਰਦੇ ਰਹੇ ਨੇ। ਐਡੀਆਂ ਇੱਕ ਜਨਾਨੀ ਸੀ ਪਤਾ ਨਹੀਂ ਕਿੱਥੋਂ ਦੀ, ਉਹ ਸੈਣੀ ਉਹਨੂੰ ਕਟਾਉਂਦਾ ਰਿਹਾ। ਸੈਣੀ ਆਪਦੇ ਦਫ਼ਤਰ ਨਾਲ ਕਟਾਉਂਦਾ ਸੀ ਵੀ ਫਲਾਣੇ ਜ਼ਿਲ੍ਹੇ ਵਾਲਿਆਂ ਨੂੰ ਲਿਆਓ। ਸਾਡੇ ਨਾਲ ਭੁੱਲਰ ਦਾ ਪਿਓ 8 ਦਿਨ ਮੇਰੇ ਨਾਲ ਰਿਹਾ ਚੰਡੀਗੜ੍ਹ। 8 ਦਿਨ ਬਾਅਦ ਉਹਨੂੰ 3 ਸੈਕਟਰ ਚਲਾਇਆ, ਸਾਨੂੰ ਮਣੀ ਮਾਜਰੇ ਲੈ ਗਏ। ਮਣੀ ਮਾਜਰੇ ਹੀ 8 ਦਿਨ ਰਹੇ। ਮੇਰੇ ਨਾਲ ਇੱਕ ਹੋਰ ਸੀ ਮੁੰਡਾ, ਉਹਦੇ ਦਿਮਾਗ 'ਚੋਂ ਨੁਸ਼ਕ ਪੈ ਗਿਆ, ਮਰ ਚੱਲਿਆ ਸੀ। ਅਜੇ ਦਿਮਾਗ 'ਚੋਂ ਨੁਸ਼ਕ ਪੈਂਦਾ। ਉਹ ਕੱਲ੍ਹ ਆਸਟ੍ਰੇਲੀਆ ਗਿਆ, ਕੱਲ੍ਹ ਆਇਆ। ਅਤੇ ਸਾਨੂੰ ਬੜਾ ਤਸਦੀਕ ਹੁਣ ਤੱਕ ਮਿਲਿਆ। ਅਸੀਂ ਜਦੋਂ ਭੁੱਲਰ ਭਗੌੜਾ ਇਹਨਾਂ ਲਿਖ ਦਿੱਤਾ, ਅਸੀਂ ਸਮੇਤ ਜਨਾਨੀਆਂ ਬੰਦੇ ਸਾਰੇ ਘਰੋਂ ਭੱਜ ਜਾਂਦੇ ਹੁੰਦੇ ਸਾਂ।
ਜਦੋਂ ਕੋਈ ਜੀਵ ਵੇਖਣੀ ਅਸੀਂ ਭੱਜ ਜਾਂਦੇ ਨੇ। ਸਾਡੇ ਨਾਲ ਬੜਾ ਕੁਝ ਹੋਇਆ ਹੈ। ਹੁਣ ਅਸੀਂ ਮਿਹਨਤ ਕਰਨ ਆਏ ਆ ਭਗਵੰਤ ਮਾਨ ਦੇ ਕਹੇ ਵੀ ਉਹਨੂੰ ਛਡਾਇਆ ਜਾਵੇ। ਜਿਹੜੀ ਹੁਣ ਗੱਲ ਆ ਵੀ ਸਾਈਨ, ਹੁਣ ਕਈ ਬੰਦੇ ਕਹਿੰਦੇ ਵੀ ਇਹ ਮੁੱਦਾ ਹੁਣੇ ਕਿਉਂ ਚੱਕਿਆ, ਕਿਉਂਕਿ ਮੁੱਦਾ ਹੀ ਹੁਣ ਬਾਹਰ ਆਇਆ 9 ਦਸੰਬਰ। ਤੁਸੀਂ ਆਨਲਾਈਨ ਆ ਜਿਹੜਾ ਗ੍ਰਹਿ ਮੰਤਰਾਲੇ ਦਾ ਕੇਜਰੀਵਾਲ ਸਰਕਾਰ ਦਾ ਜਿਹੜਾ ਹੋਮ ਮਿਨਿਸਟਰ ਆ, ਗ੍ਰਹਿ ਮੰਤਰੀ ਆ ਸਤਿੰਦਰ ਜੈਨ, ਉਹਦੀ ਮੀਟਿੰਗ ਹੋਈ ਆ। ਅੱਜ ਕੱਲ ਕੋਈ ਲੋਕ ਅਨਪੜ੍ਹ ਨਹੀਂ ਹੈਗੇ ਵੀ ਪਹਿਲਾਂ ਵਾਲਾ ਕੰਮ ਆ, ਸਾਰਾ ਕੁਝ ਔਨ ਰਿਕਾਰਡ ਆ। 9 ਦਸੰਬਰ ਮੈਂ ਡੇਟ ਦੱਸ ਰਿਹਾ, 9 ਦਸੰਬਰ 2021 ਨੂੰ ਉਹ ਜਿਹੜੀ ਫਾਈਲ ਆ ਬਾਹਰ ਆਈ ਆ। ਮੈਂ ਪਿਛਲੇ ਦਿਨੀ ਭੁੱਲਰ ਸਾਹਿਬ ਉਹਨਾਂ ਦੀ ਘਰ ਵਾਲੀ ਨੂੰ ਵੀ ਮਿਲਿਆ ਸੀ, ਜਾ ਕੇ ਆਏ ਆ ਉਹ ਭੈਣ ਕੋਲੇ, ਉਹਨੇ ਸਾਰੇ ਡਾਕੂਮੈਂਟ ਦਿੱਤੇ ਆ। ਹੁਣ 9 ਦਸੰਬਰ ਤੋਂ ਬਾਅਦ ਐਂ ਸੀਗਾ ਵੀ ਦਿੱਲੀ ਸਰਕਾਰ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਬਿੱਟੇ ਨੇ ਪਟੀਸ਼ਨ ਪਾਈ ਸੀਗੀ, ਕਿਉਂਕਿ ਦੋਸ਼ ਆ ਭੁੱਲਰ ਤੇ ਕਿ ਬਿੱਟੇ ਨੂੰ ਬੰਬ ਧਮਾਕੇ ਵਿੱਚ ਮਾਰਨਾ ਚਾਹੁੰਦਾ ਸੀ ਭੁੱਲਰ। ਪਰ ਜਿੰਨੇ ਵੀ ਗਵਾਹ ਸਰਕਾਰ ਨੇ ਪੇਸ਼ ਕੀਤੇ, ਇੱਕ ਵੀ ਗਵਾਹ ਭੁੱਲਰ ਦੇ ਖਿਲਾਫ ਨਹੀਂ ਭੁਗਤਿਆ। ਉਸ ਟਾਈਮ ਜਿਹੜਾ ਸਰਕਾਰੀ ਵਕੀਲ ਸੀ, ਧਿਆਨ ਨਾਲ ਸੁਣਿਓ, ਸਤੌਜ ਪਿੰਡ 'ਚ ਖੜੇ ਆਪਾਂ, ਉਸ ਟਾਈਮ ਜਿਹੜਾ ਭੁੱਲਰ ਦੇ ਖਿਲਾਫ ਕੇਸ ਲੜ ਰਿਹਾ ਸੀ ਸਰਕਾਰੀ ਵਕੀਲ, ਉਹਦੀ ਔਨ ਰਿਕਾਰਡ ਸਟੇਟਮੈਂਟ ਆ। ਉਹਨੇ ਕਿਹਾ ਸੀ ਕਿ ਭੁੱਲਰ ਤੇ ਨਜਾਇਜ਼ ਪਰਚਾ ਪਾਇਆ ਗਿਆ, FIR ਗਲਤ ਆ। ਕਹਿੰਦਾ ਉਦੋਂ ਮੈਂ ਬੋਲ ਨਹੀਂ ਸੀ ਸਕਦਾ, ਹੁਣ ਮੈਂ ਰਿਟਾਇਰ ਹੋ ਗਿਆ। ਰਿਟਾਇਰ ਹੋਣ ਤੋਂ ਬਾਅਦ ਉਹਦੀ ਸਟੇਟਮੈਂਟ ਆ। ਇੱਕ ਵੀ ਗਵਾਹ ਭੁੱਲਰ ਦੇ ਹੱਕ 'ਚ ਵਿਰੁੱਧ ਨਹੀਂ ਭੁਗਤਿਆ। ਤੇ ਜਦੋਂ ਉਹ ਬਿੱਟੇ ਨੇ ਜਦੋਂ ਗ੍ਰਹਿ ਮੰਤਰਾਲੇ ਨੇ, ਕੇਂਦਰ ਸਰਕਾਰ ਨੇ ਰਿਹਾਈ ਦੇ ਹੁਕਮ ਦੇਤੇ, ਤਾਂ ਬਿੱਟੇ ਨੇ ਪਟੀਸ਼ਨ ਪਾਈ ਸੀ ਕਿ ਭੁੱਲਰ ਨੂੰ ਛੱਡਿਆ ਨਾ ਜਾਵੇ। ਉਹ ਪਟੀਸ਼ਨ ਆ ਜਿਹੜੀ 9 ਦਸੰਬਰ 2021 ਨੂੰ ਸੁਪਰੀਮ ਕੋਰਟ ਨੇ ਖਾਰਜ ਕਰਤੀ ਕਿ ਭੁੱਲਰ ਆ ਜਿਹੜਾ ਇਹ ਬਹੁਤ ਜ਼ਿਆਦਾ ਬਿਮਾਰ ਆ, ਅੱਜ ਵੀ ਹਸਪੀਟਲ 'ਚ ਉਹ ਦਿਮਾਗੀ ਤੌਰ ਤੇ ਅਪਸੈਟ ਆ, ਰੀੜ੍ਹ ਦੀ ਹੱਡੀ ਡੈਮੇਜ ਹੋ ਚੁੱਕੀ ਆ। ਉਹਨੂੰ 2 ਜਾਣੇ ਫੜ ਕੇ ਠਾਉਂਦੇ ਆ ਵੀ ਇਹ ਬੰਦੇ ਤੋਂ ਅੱਜ ਕਿਸੇ ਨੂੰ ਕੀ ਖਤਰਾ ਹੋ ਸਕਦਾ, ਇਹਨੂੰ ਛੱਡਿਆ ਜਾਣਾ ਚਾਹੀਦਾ। ਸੁਪਰੀਮ ਕੋਰਟ ਨੇ ਕਹਿਤਾ, ਭਾਰਤ ਦੇ ਗ੍ਰਹਿ ਮੰਤਰਾਲੇ ਨੇ ਕਹਿਤਾ। ਪਰ ਜਿਹੜਾ ਇਹ ਸਤਿੰਦਰ ਜੈਨ ਗ੍ਰਹਿ ਮੰਤਰੀ ਆ ਕੇਜਰੀਵਾਲ ਸਰਕਾਰ ਦਾ ਦਿੱਲੀ ਦਾ, ਉਹਨਾਂ ਨੇ ਇਹ ਫਾਈਲ ਆ ਜਿਹੜੀ ਮੈਂ ਡੇਟ ਦੱਸ ਰਿਹਾ, ਇਹਦੇ 'ਚ ਕੋਈ ਕਮੀ ਪੇਸ਼ੀ ਹੋਵੇ ਜਿੱਥੇ ਮਰਜ਼ੀ ਬਹਿ ਕੇ ਇਹ ਤੇ ਗੱਲ ਕੀਤੀ ਜਾ ਸਕਦੀ ਆ। 11 ਦਸੰਬਰ 2020 ਨੂੰ ਤੀਜੀ ਵਾਰ, ਇੱਕ ਨਹੀਂ ਦੋ ਨਹੀਂ, ਤੀਜੀ ਵਾਰ ਸਤਿੰਦਰ ਜੈਨ ਨੇ ਜਿਹੜੀ ਭੁੱਲਰ ਦੀ ਫਾਈਲ ਰਿਜੈਕਟ ਕਰਤੀ ਆ। ਅਸੀਂ ਕੀ ਕਹਿਣਾ ਚਾਹੁੰਦੇ ਆ, ਜੇ ਇਹ ਫਾਈਲ ਆ ਜਿਹੜੀ ਵਾਕਈ LG ਕੋਲੇ, ਭਗਵੰਤ ਮਾਨ ਹੁਣਾਂ ਨੇ ਜਿੱਦੇ ਇਹਨਾਂ ਨੂੰ CM ਡਿਕਲੇਅਰ ਕੀਤਾ, ਉਹਦੇ ਮੀਡੀਆ 'ਚ ਗੱਲ ਕਹੀ ਸੀ TV 84 ਤੇ ਬੋਲਦਿਆਂ ਕਿ ਜਿਹੜੀ ਭੁੱਲਰ ਦੀ ਫਾਈਲ ਆ ਉਹ LG ਕੋਲ ਗਈ ਵੀ ਆ। ਸੀਨੀਅਰ ਵਕੀਲ ਜਿਹੜੇ ਭੁੱਲਰ ਦਾ ਕੇਸ ਲੜ ਰਹੇ ਆ, ਜਸਪਾਲ ਸਿੰਘ ਜੀ ਮੰਝਪੁਰ, ਉਹਨਾਂ ਦੀ ਸਟੇਟਮੈਂਟ ਸੁਣੋ। ਉਹ ਕਹਿੰਦੇ ਜੇ ਵਾਕਈ LG ਕੋਲੇ ਹੈ ਇਹ ਫਾਈਲ ਆ ਜਿਹੜੀ, ਕਿਉਂਕਿ ਕੋਈ ਵੀ ਸਰਕਾਰੀ ਕਾਗਜ਼ ਇੱਕ ਥਾਂ ਤੋਂ ਦੂਜੇ ਥਾਂ ਜਾਂਦਾ, ਉਹਦੀ ਨਕਲ ਰੱਖੀ ਜਾਂਦੀ, ਉਹਦੀ ਕਾਪੀ ਰੱਖੀ ਜਾਂਦੀ ਆ। ਤੇ ਭਗਵੰਤ ਮਾਨ ਹੁਣੀ, ਕੇਜਰੀਵਾਲ ਹੁਣੀ, ਦਿੱਲੀ ਦੀ ਸਰਕਾਰ ਉਹ LG ਨੂੰ ਭੇਜੀ ਹੋਈ ਫਾਈਲ ਦੇ ਡਾਕੂਮੈਂਟ, ਉਹਦੀ ਫੋਟੋ ਕਾਪੀ ਆ, ਉਹ ਮੀਡੀਆ 'ਚ ਰੱਖ ਦੇਣ ਵੀ ਭਾਈ ਅਸੀਂ ਆਪਦਾ ਕੰਮ ਕਰਤਾ। ਉਹ ਤੋਂ ਬਾਅਦ LG ਨੂੰ ਘੇਰ ਗਏ ਅਸੀਂ, ਚਾਹੇ ਕੋਈ ਹੋਰ ਕਰੀਏ, ਉਹ ਕੰਮ ਬਾਅਦ ਦਾ ਉਹ ਦੱਸਣ ਤੇ ਫਿਰ LG ਦੇ ਵੀ ਗਲ ਸਾਫਾ ਪਾਇਆ ਜਾ ਸਕਦਾ। ਪਰ ਇਹ ਜੇ ਹਲੇ ਨਹੀਂ ਕੋਈ ਦੱਸ ਰਹੇ, ਇਹਦਾ ਮਤਲਬ ਇਹ ਆ ਵੀ ਕਿਤੇ ਨਾ ਕਿਤੇ ਦਾਲ 'ਚ ਕਾਲਾ। ਅਸੀਂ ਤੇ ਉਹ ਬੇਨਤੀ ਕਰਦੇ ਹਾਂ, ਅੱਜ ਸੰਗਤ ਦੀ ਬੇਨਤੀ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਮ੍ਰਿਤਕ ਮਾਂ ਦੀ ਆਤਮਾ ਦਾ ਸਵਾਲ ਕਿ ਮੇਰੇ ਪੁੱਤ ਦੀ ਰਿਹਾਈ ਬਾਰੇ ਭਗਵੰਤ ਮਾਨ ਚੁੱਪ ਕਿਉਂ? ਬਹੁਤ ਇੱਜ਼ਤ ਆ ਭਗਵੰਤ ਮਾਨ ਦੀ, ਹਰ ਮਸਲੇ ਤੇ ਬੋਲਿਆ, ਹਰ ਗੱਲ ਨੂੰ ਭਗਵੰਤ ਮਾਨ ਨੇ ਚੁੱਕਿਆ, ਲੋਕ ਐਪਰੀਸ਼ੀਏਟ ਕਰਦੇ ਆ। ਪਰ ਇਹ ਨਹੀਂ ਹੈ ਕਿ ਜੇ ਇੱਕ ਮਸਲੇ ਤੇ ਭਗਵੰਤ ਮਾਨ ਚੁੱਪ ਹੋ ਗਿਆ, ਇਹ ਕੌਮ ਨਾਲ ਜੁੜਿਆ ਹੋਇਆ ਮਸਲਾ, ਇਹ ਪੰਜਾਬ ਦੇ ਲੋਕਾਂ ਨਾਲ ਜੁੜਿਆ ਹੋਇਆ ਮਸਲਾ, ਇੱਥੋਂ ਦੇ ਨੌਜਵਾਨਾਂ ਨਾਲ ਜੁੜਿਆ ਹੋਇਆ ਮਸਲਾ। ਅਸੀਂ ਕਹਿੰਦੇ ਹਾਂ ਇਨਸਾਫ ਦੇਵਾਂਗੇ। ਅੱਜ ਜਿਹੜੇ ਬੰਦੇ ਦਾ ਇਨਸਾਫ ਬਰੂਹਾਂ ਤੇ ਆਇਆ, ਜੇ ਉੱਥੇ ਅਸੀਂ ਚੁੱਪ ਆ, ਅੱਜ ਭਗਵੰਤ ਮਾਨ ਚੁੱਪ ਆ, ਤੇ ਜਿਵੇਂ ਬਾਕੀ ਮਸਲਿਆਂ ਤੇ ਜੇ ਭਗਵੰਤ ਮਾਨ ਬੋਲਿਆ, ਇਸ ਮਸਲੇ ਤੇ ਵੀ ਬੋਲਣਾ ਚਾਹੀਦਾ। ਜੇ ਚੁੱਪ ਰਹਿੰਦਾ ਭਗਵੰਤ ਮਾਨ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਦਾਲ 'ਚ ਕਾਲਾ। ਇਹਨਾਂ ਦੇ ਕਈ MLA ਦੀਆਂ ਸਟੇਟਮੈਂਟਾਂ ਨੇ, ਉਹ ਅਸੀਂ ਹਲੇ ਨਹੀਂ ਦੱਸ ਰਹੇ। ਕਈ ਬੰਦੇ ਸੰਪਰਕ ਕਰਦੇ ਨੇ ਵੀ ਭਾਈ ਠੀਕ ਹੈ ਮਸਲਾ ਤੁਸੀਂ ਚੱਕੋ, ਅਸੀਂ ਵੀ ਨਾਲ ਆ। ਉਹ ਕਹਿੰਦੇ ਅਸੀਂ ਅੰਦਰ ਦਾ ਮਤਲਬ ਅੰਦਰ ਪਾਰਟੀ ਦੇ ਅੰਦਰ ਪਲੇਟਫਾਰਮ ਤੇ ਗੱਲ ਕਰਾਂਗੇ, ਉਹਨਾਂ ਦਾ ਸਵਾਗਤ ਆ। ਪਰ ਅਸੀਂ ਸਾਰੇ ਲੋਕ ਜਿੰਨੇ ਭੈਣ ਭਰਾ ਇਸ ਮਸਲੇ ਨਾਲ ਜੁੜੇ ਹੋਏ ਆ, ਭੁੱਲਰ ਕੱਲੇ ਇਹ ਬਾਈ ਮੁਖਤਿਆਰ ਸਿੰਘ ਹੁਣਾਂ ਦਾ ਭਰਾ ਨਹੀਂ, ਭੁੱਲਰ ਮਾਂ ਉਪਕਾਰ ਕੌਰ ਦਾ ਪੁੱਤ ਨਹੀਂ, ਇਹ ਬੇਕਸੂਰ ਬੰਦਾ M.Tech ਕੀਤੀ ਸੀ, ਉਹਨਾਂ ਸਮਿਆਂ 'ਚ ਪੜ੍ਹਿਆ ਲਿਖਿਆ, ਘਰ ਨੂੰ ਜਿੰਦੇ ਲੱਗੇ ਪਏ ਆ, ਕਿੰਨਾ ਉਹਨਾਂ ਨੇ ਤਸ਼ੱਦਦ ਹੰਢਾਇਆ। ਹੁਣ ਦੁੱਖ ਇਸ ਗੱਲ ਦਾ, ਉਹ ਸਿਵਲੀ ਵਾਲੀ ਘਟਨਾ ਆਪਾਂ ਸੁਣਦੇ ਆ ਨਾ, ਸ਼ਿਬਲੀ ਨੂੰ ਜਦੋਂ ਸਜ਼ਾ ਦੇਣ ਲੱਗੇ ਤੇ ਰਾਜੇ ਨੇ ਕਿਹਾ ਸੀ ਇਹਦੇ ਰੋੜੇ ਮਾਰੋ, ਲੋਕ ਲੰਘਦੇ ਰੋੜੇ ਮਾਰਦੇ, ਲੋਕ ਲੰਘਦੇ ਰੋੜੇ ਮਾਰਦੇ, ਸ਼ਿਬਲੀ ਹੱਸਦਾ। ਇੱਕ ਬੰਦਾ ਆਇਆ, ਸ਼ਿਬਲੀ ਦਾ ਦੋਸਤ ਸੀ, ਉਹਨੇ ਫੁੱਲ ਚੱਕਿਆ, ਸ਼ਿਬਲੀ ਦੇ ਫੁੱਲ ਮਾਰਿਆ, ਸ਼ਿਬਲੀ ਉੱਚੀ ਉੱਚੀ ਰੋਣ ਲੱਗ ਗਿਆ। ਉਹਦਾ ਦੋਸਤ ਹੈਰਾਨ ਹੋ ਗਿਆ, ਕਹਿੰਦਾ ਲੋਕ ਕਿਸੇ ਨੇ ਇੱਟ ਮਾਰੀ, ਕਿਸੇ ਨੇ ਰੋੜਾ ਮਾਰਿਆ, ਕਿਸੇ ਨੇ ਡੰਡਾ ਮਾਰਿਆ, ਸ਼ਿਬਲੀ ਉਦੋਂ ਤੂੰ ਰੋਇਆ ਨਹੀਂ, ਮੈਂ ਤੇਰੇ ਫੁੱਲ ਮਾਰਿਆ ਤੂੰ ਰੋਣ ਲੱਗ ਗਿਆ। ਉਹ ਕਹਿੰਦਾ ਕਮਲਿਆ ਤੇਰੇ ਫੁੱਲ ਨੇ ਵੀ ਮੈਨੂੰ ਨਾ ਰੋੜਿਆਂ ਤੋਂ ਵੱਧ ਦਰਦ ਦਿੱਤਾ। ਕਹਿੰਦਾ ਕਿਉਂ? ਕਹਿੰਦਾ ਮੈਨੂੰ ਤੇਰੇ ਤੋਂ ਉਮੀਦ ਨਹੀਂ ਸੀ ਤੂੰ ਮੇਰੇ ਮਾਰਨ ਵਾਲਿਆਂ 'ਚ ਆਏਂਗਾ। ਹੁਣ ਇਹ ਆਮ ਕੇਜਰੀਵਾਲ ਤੇ ਸਵਾਲ ਕਿਉਂ ਚੁੱਕੇ ਜਾ ਰਹੇ ਆ, ਭਗਵੰਤ ਮਾਨ ਤੇ ਕਿਉਂ ਸਵਾਲ ਚੁੱਕੇ ਜਾ ਰਹੇ ਆ? ਇੱਥੇ ਭਾਜਪਾ ਨੇ ਲੁੱਟਿਆ ਲੋਕਾਂ ਨੂੰ, ਇੱਥੇ ਕਾਲੀਆਂ ਨੇ ਲੁੱਟਿਆ, ਇੱਥੇ ਕਾਂਗਰਸੀਆਂ ਨੇ ਲੁੱਟਿਆ। ਇੱਕ ਉਮੀਦ, ਇੱਕ ਆਸ ਸੀ ਵੀ ਇਹ ਲੀਡਰ ਆ ਬਾਕੀ ਲੀਡਰਾਂ ਨੂੰ ਬਾਖਾ, ਇਹ ਸਹੀ ਨੂੰ ਸਹੀ ਕਹਿੰਦਾ, ਗਲਤ ਨੂੰ ਗਲਤ ਕਹਿੰਦਾ।
ਪਰ ਅੱਜ ਜਦੋਂ ਮੌਕਾ ਬਣਿਆ, ਅੱਜ ਜਦੋਂ ਸਮਾਂ ਆਇਆ ਸਹੀ ਨੂੰ ਸਹੀ ਕਹਿਣ ਤੇ ਗਲਤ ਨੂੰ ਗਲਤ ਕਹਿਣ ਦਾ, ਉੱਥੇ ਕੇਜਰੀਵਾਲ ਵੀ ਜਿਵੇਂ ਭਾਜਪਾ ਸਿੱਖਾਂ ਦੇ ਵਿਰੁੱਧ ਭੁਗਤੀ, ਜਿਵੇਂ ਕਤਲੇਆਮ ਕੀਤਾ 84 ਚ ਕਾਂਗਰਸ ਨੇ ਸਿੱਖਾਂ ਦੇ ਵਿਰੁੱਧ ਭੁਗਤੀ, ਅੱਜ ਮੌਕਾ ਆਇਆ ਸੀ ਕੇਜਰੀਵਾਲ ਨੇ ਆਹ ਬੇਕਸੂਰ ਬੰਦੇ ਨੂੰ ਰਿਹਾ ਕਰਨ ਦਾ, ਤੇ ਅੱਜ ਕੇਜਰੀਵਾਲ ਵੀ ਸਿੱਖਾਂ ਦੇ ਵਿਰੁੱਧ ਭੁਗਤਿਆ। ਸਾਨੂੰ ਇਸ ਗੱਲ ਦਾ ਦੁੱਖ ਆ, ਜੇ ਅਸੀਂ ਬਾਦਲਾਂ ਨੂੰ ਸਵਾਲ ਕਰਦੇ ਹਾਂ, ਜੇ ਅਸੀਂ ਕਾਂਗਰਸੀਆਂ ਨੂੰ ਸਵਾਲ ਕਰਦੇ ਹਾਂ, ਜੇ ਅਸੀਂ ਭਾਜਪਾ ਨੂੰ ਸਵਾਲ ਕਰਦੇ ਹਾਂ, ਤੇ ਕੇਜਰੀਵਾਲ ਕੋਈ ਰੱਬ ਨਹੀਂ ਹੈ, ਉਹਨੂੰ ਵੀ ਸਵਾਲ ਕਰਨਾ ਬਣਦਾ। ਅੱਜ ਅਸੀਂ ਭਗਵੰਤ ਮਾਨ ਸਾਹਿਬ ਹੁਣਾਂ ਦੀ ਮਾਂ ਨੂੰ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਨ ਆਏ ਆ, ਬੇਬੇ ਜਿਵੇਂ ਤੈਨੂੰ ਆਪਣਾ ਭਗਵੰਤ ਪਿਆਰਾ, ਉਵੇਂ ਜ਼ਿਕਰ ਉਪਕਾਰ ਕਰਨ ਨੂੰ ਆਪਣਾ ਦਵਿੰਦਰ ਪਿਆਰਾ ਸੀ, ਉਹ ਦੁਨੀਆ 'ਚੋਂ ਚਲਾ ਗਿਆ। ਦਵਿੰਦਰ ਭੁੱਲਰ ਆਪਦੀ ਜਿਉਂਦੇ ਜੀ ਤਾਂ ਆਪਦੀ ਮਾਂ ਨੂੰ ਗਲਵੱਕੜੀ ਨਹੀਂ ਪਾ ਸਕਿਆ, ਘੱਟੋ ਘੱਟ ਹੁਣ ਉਹਨੂੰ ਬਾਹਰ ਕੱਢ ਦਿਓ ਤਾਂ ਜੋ ਆਪਦੀ ਮਾਂ ਦੇ ਸਿਵੇ ਤੇ ਜਾ ਕੇ 10 ਮਿੰਟ ਬੈਠ ਸਕੇ, ਉਹਦੀ ਮਾਂ ਨੂੰ ਆਤਮਾ ਦੀ ਸ਼ਾਂਤੀ ਮਿਲ ਸਕੇ। ਅੱਜ ਤੁਹਾਨੂੰ ਪਾਵਰ ਮਿਲੀ ਹੋਈ ਹੈ ਦਿੱਲੀ 'ਚ, ਕੇਜਰੀਵਾਲ ਫਾਈਲ ਤੇ ਸਾਈਨ ਕਰ ਦੇਵੇ, ਜੇ ਸੱਚਾ ਉਹਨੂੰ ਰਿਹਾ ਕਰੇ। ਇਹ ਬੇਨਤੀਆਂ ਕਰਨ ਲਈ ਅਸੀਂ ਆਏ ਹਾਂ, ਦਾਤਾ ਰਹਿਮਤ ਕਰੇ। ਨਹੀਂ, ਗੱਲ ਕਲੀਅਰ ਆ, ਜੇ ਅਸੀਂ ਬਾਦਲਾਂ ਤੋਂ ਨਹੀਂ ਡਰੇ, ਜੇ ਅਸੀਂ ਕੈਪਟਨਾਂ ਤੋਂ ਨਹੀਂ ਡਰੇ, ਜੇ ਅਸੀਂ ਭਾਜਪਾ ਤੋਂ ਨਹੀਂ ਡਰੇ, ਤੇ ਦਿੱਲੀ ਜਾ ਕੇ ਬਹਿ ਸਕਦੇ ਹਾਂ। ਅੱਜ ਜੇ ਕਿਸਾਨ ਚੋਣਾਂ 'ਚ ਖੜੇ ਹੋਣ ਲੱਗਦੇ ਆ, ਉਹ ਵੀ ਅੱਗੇ ਭਾਜਪਾ ਦੇ ਬੰਦੇ, ਜਿਨ੍ਹਾਂ ਦਾ 700-750 ਬੰਦਾ ਮਰ ਗਿਆ, ਉਹ ਤਾਂ ਅਜੇ ਭਾਜਪਾ ਦੇ। ਚੋਣਾਂ ਭਾਈ ਜਿਹਦਾ ਚਿੱਤ ਕਰਦਾ ਖੜੇ ਹੋਵੋ, ਤੇ ਜਿਹੜਾ ਚੋਣਾਂ 'ਚ ਖੜਾ ਹੋਊਗਾ ਉਹਨੂੰ ਲੋਕ ਸਵਾਲ ਵੀ ਕਰਨਗੇ। ਜੇ ਵੋਟ ਪਾਉਣ ਦਾ ਅਧਿਕਾਰ ਆ ਤੇ ਸਵਾਲ ਕਰਨ ਦਾ ਵੀ ਅਧਿਕਾਰ ਆ, ਲੀਡਰ ਜਵਾਬ ਦੇਣ। ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਲੋਕਾਂ ਨੂੰ ਸਵਾਲ ਕਰਨੇ ਸਿਖਾਤਾ, ਚੰਗੀ ਗੱਲ ਆ, ਦੱਸਿਆ ਲੋਕਾਂ ਨੂੰ ਵੀ ਸਵਾਲ ਲੀਡਰ ਨੂੰ ਕਿਵੇਂ ਕਰਨੇ ਆ, ਪਰ ਉਹ ਜਦੋਂ ਸਵਾਲ ਆਪਣੇ ਆਪ ਤੇ ਹੁੰਦਾ ਫਿਰ ਭੱਜਣਾ ਨਹੀਂ ਚਾਹੀਦਾ। ਜਿਵੇਂ ਆਮ ਲੀਡਰਾਂ ਦੇ ਜਿਹੜੇ ਚਮਚੇ ਬਣ ਜਾਂਦੇ ਆ, ਉਹ ਲੋਕਾਂ ਦੇ ਗਲ ਪੈਂਦੇ ਫਿਰਦੇ ਆ। ਐਵੇਂ ਜ਼ਿਕਰ ਜਿਹੜੇ ਐਵੇਂ ਜ਼ਿਆਦਾ ਪਾਰਟੀ ਭਗਤ ਬਣੇ ਉਹ ਵੀ ਗੱਲਾਂ ਕਰਦੇ ਆ। ਅਸਲੀ ਬੰਦਾ ਉਹ ਹੁੰਦਾ ਜਿਹੜਾ ਸਾਹਮਣੇ ਆ ਕੇ ਟੇਬਲ ਤੇ ਬਹਿ ਕੇ, ਭਗਵੰਤ ਮਾਨ ਨੇ ਦਿੱਲੀ ਦੇ ਵਿੱਚ ਪ੍ਰਗਟ ਸਿੰਘ ਸਿੱਖਿਆ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਦਿੱਲੀ ਦੇ ਵਿੱਚ ਸਕੂਲ ਬੇਕਾਰ ਆ। 3 ਘੰਟਿਆਂ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈਸ ਕਾਨਫਰੰਸ ਕਰਤੀ ਸੀ ਵੀ ਪ੍ਰਗਟ ਸਿੰਘ ਝੂਠ ਬੋਲਦਾ ਸਾਡੇ ਨਾਲ ਬੈਠੇ, ਤੇ ਆਹ ਭੁੱਲਰ ਵਾਲਾ ਮਸਲਾ 15 ਦਿਨ ਹੋ ਗਏ ਉੱਠੇ ਨੂੰ। ਕੇਜਰੀਵਾਲ ਬੋਲਿਆ ਹੋਵੇ, ਸਿਸੋਦੀਆ ਬੋਲਿਆ ਹੋਵੇ, ਸਤਿੰਦਰ ਜੈਨ ਬੋਲਿਆ ਹੋਵੇ, ਭਗਵੰਤ ਮਾਨ ਬੋਲਿਆ ਹੋਵੇ, 48 ਘੰਟੇ ਲੰਘੇ। ਰਾਘਵ ਚੱਡੇ ਨੇ ਕਿਹਾ ਸੀ ਅਸੀਂ 24 ਘੰਟਿਆਂ ਦੇ ਅੰਦਰ ਅੰਦਰ ਪ੍ਰੈਸ ਕਾਨਫਰੰਸ ਕਰਾਂਗੇ ਭੁੱਲਰ ਵਾਲੇ ਮਸਲੇ ਤੇ। ਰਾਘਵ ਚੱਡੇ ਦਾ ਤੰਦੂਆ ਨਹੀਂ ਟੁੱਟਿਆ। ਇਸ ਮਸਲੇ ਤੇ ਅਸੀਂ ਚੁੱਪ ਨਹੀਂ ਬੈਠਾਂਗੇ, ਜਿੰਨੇ ਜੋਗੇ ਹੈਗੇ ਆ ਘਰ ਘਰ ਜਾਵਾਂਗੇ, ਆਵਾਜ਼ ਬੁਲੰਦ ਕਰਾਂਗੇ। ਅਸੀਂ ਤਾਂ ਆਹੀ ਨਾਰਾ ਦਿੱਤਾ ਵੀ ਕੇਜਰੀਵਾਲ ਕੇਜਰੀਵਾਲ, ਸਾਰਾ ਪੰਜਾਬ ਭੁੱਲਰ ਨਾਲ। ਇਸ ਬੇਕਸੂਰ ਭਰਾ ਨੂੰ ਰਿਹਾ ਕਰਾਉਣ ਲਈ ਅਸੀਂ ਆਪਦਾ ਜਿੰਨਾ ਜ਼ੋਰ ਆ, ਬਿੱਤ ਆ, ਜੈਸਾ ਬਿੱਤ ਦੇ ਤੈਸਾ ਹੋਏ ਵਰਤੈ, ਆਪਣਾ ਬਲ ਨਹੀਂ ਹਾਰੈ। ਗੁਰੂ ਪਾਤਸ਼ਾਹ ਨੇ ਕਿਹਾ ਕਿ ਜਿਹੜਾ ਹੈਗਾ ਜਿੱਥੇ ਲੋੜਵੰਦ ਮਜਲੂਮ ਬੰਦੇ ਦੇ ਹੱਕ 'ਚ ਜੇ ਤੁਸੀਂ ਨਹੀਂ ਆਵਾਜ਼ ਬੁਲੰਦ ਕਰਦੇ, ਇਹਦਾ ਮਤਲਬ ਤੁਸੀਂ ਗਰਜਾਂ ਦੇ ਮਾਰੇ ਲੋਕ ਹੋ, ਤੁਸੀਂ ਲਾਲਚੀ ਲੋਕ ਹੋ। ਸੋ ਆਓ ਆਪਾਂ ਇਸ ਮਸਲੇ ਤੇ ਅੱਜ ਬੇਨਤੀ ਕਰਨ ਆਏ ਆ। ਸਾਨੂੰ ਦੱਸਿਆ ਗਿਆ ਕਿ ਮਾਤਾ ਜੀ ਹੈ ਨਹੀਂ, ਹੱਥ ਜੋੜ ਕੇ ਮੀਡੀਆ ਰਾਹੀਂ ਗੱਲ ਚਲੀ ਜਾਣੀ ਆ। ਫਿਰ ਵੀ ਕਦੇ ਮਿਲਣ ਦੀ ਕੋਸ਼ਿਸ਼ ਕਰਾਂਗੇ, ਚਾਹੇ ਧੂਰੀ ਜਾਣਾ ਪਵੇ, ਚਾਹੇ ਮਾਤਾ ਜੀ ਤੋਂ ਸਪੈਸ਼ਲ ਅਸੀਂ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਸਮਾਂ ਨਹੀਂ ਮਿਲਿਆ। ਤੁਸੀਂ ਨਗਰ ਵਾਲੇ ਬੈਠੇ ਹੋ, ਸਮਾਂ ਦਵਾ ਦਿਓ, ਮਾਤਾ ਜੀ ਨਾਲ ਗੱਲ ਕਰਾ ਦਿਓ, ਭਗਵੰਤ ਨਾਲ ਗੱਲ ਕਰਾ ਦਿਓ। ਸੋ ਆਪਾਂ ਚਾਹੁੰਦੇ ਆ ਕਿ ਭੁੱਲਰ ਦਾ ਜਿਹੜਾ ਮਸਲਾ, ਇਹ ਭੁੱਲਰ ਜੀ ਦੀ ਰਿਹਾਈ ਹੋਵੇ, ਕੇਜਰੀਵਾਲ ਦੇ ਦਸਤਖਤਾਂ ਨਾਲ ਹੋ ਸਕਦੀ ਆ। ਸੋ ਇਹੀ ਬੇਨਤੀ ਆ, ਆਪਣਾ ਸਾਰਿਆਂ ਦੇ ਇੱਕੋ ਨਾਰਾ ਕਿ ਪ੍ਰੋਫੈਸਰ ਭੁੱਲਰ ਨੂੰ ਰਿਹਾ ਕਰੋ। ਮੈਂ ਨਾਰਾ ਲਾਉਂ, ਤੁਸੀਂ ਜਿਹੜਾ ਬੁਲੰਦਬਾਜ਼ ਸਾਥ ਦਿਓ, ਕੇਜਰੀਵਾਲ ਭੁੱਲਰ ਨੂੰ ਰਿਹਾ ਕਰੋ। ਕੇਜਰੀਵਾਲ 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 ਕੇਜਰੀਵਾਲ। ਸੋ ਅੱਜ ਸਤੌਜ ਪਿੰਡ ਦੇ ਵਿੱਚ ਅਸੀਂ ਖੜੇ ਆ। ਇਸੇ ਤਰ੍ਹਾਂ ਕੱਲ ਨੂੰ ਜਿਹੜਾ ਭਦੌੜ ਹਲਕੇ ਦੇ ਵਿੱਚ ਇਕੱਠ ਰੱਖਿਆ ਗਿਆ ਸੰਗਤ ਵੱਲੋਂ, ਭੁਲੱਥ ਹਲਕੇ ਦੇ ਵਿੱਚ ਇਕੱਠ ਰੱਖਿਆ ਗਿਆ। ਜਿੱਥੇ ਜਿੱਥੇ ਹਲਕੇ ਦੇ ਵਿੱਚ ਅਸੀਂ ਸੰਗਤਾਂ ਨੂੰ ਬੇਨਤੀ ਕਰ ਰਹੇ ਹਾਂ, ਜਾਵਾਂਗੇ, ਹਰ ਥਾਂ ਤੇ ਆਵਾਜ਼ ਬੁਲੰਦ ਕਰਾਂਗੇ, ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ। ਇੱਕ ਆਫ ਦਾ ਰਿਕਾਰਡ ਮੈਨੂੰ ਆਮ ਆਦਮੀ ਪਾਰਟੀ ਦੇ ਲੀਡਰ ਦਾ ਫੋਨ ਆਇਆ, ਉਹ ਮੈਨੂੰ ਕਹਿੰਦਾ ਚੋਣਾਂ ਤੋਂ ਬਾਅਦ ਮਸਲਾ ਹੱਲ ਕਰ ਲਾਂਗੇ। ਮੈਂ ਕਿਹਾ ਵੀ ਇਹ ਕਿਹੜਾ ਕਿ ਗਲੀਆਂ ਨਾਲੀਆਂ ਦੀ ਗ੍ਰਾਂਟ ਆ ਵੀ ਗ੍ਰਾਂਟ ਕੋਡ ਲੱਗਿਆ ਹੋਇਆ ਤਾਂ ਨਹੀਂ ਸਾਈਨ ਕਰ ਸਕਦੇ। ਸਾਰਾ ਕੁਝ ਹੋ ਸਕਦਾ, ਸਾਰਾ ਪ੍ਰੋਸੈਸ ਆ। ਸਤਿੰਦਰ ਜੈਨ ਚੇਅਰਮੈਨ ਉਸ ਪਾਰਟੀ ਦਾ, ਕੇਜਰੀਵਾਲ ਦਾ ਕੈਬਨਿਟ ਮੰਤਰੀ ਆ। ਸੋ ਇਹ ਮਸਲਾ ਜਿਹੜਾ ਹੱਲ ਹੋਣਾ ਚਾਹੀਦਾ। ਸੋ ਮੈਂ ਬੇਨਤੀ ਕਰੂੰਗਾ ਵੀਰ ਹਰਿਆਊ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਵੀ ਇਹੀ ਉਮੀਦ ਲੈ ਕੇ ਆਇਆਂਗੇ ਕਿ ਕੇਜਰੀਵਾਲ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਸਾਈਨ ਜ਼ਰੂਰ ਕਰੇ, ਤਾਂ ਜੋ ਉਹ 35-36 ਸਾਲ ਹੋ ਗਏ ਨੌਜਵਾਨਾਂ ਨੂੰ ਬੰਦ ਤਸੱਦਦ ਕਰਦਿਆਂ। ਪੁਲਿਸ ਦਾ ਬਹੁਤ ਤਸੱਦਦ ਝੱਲਿਆ ਉਹਨਾਂ ਨੇ, ਅੱਜ ਘਰਾਂ ਦੇ ਵਿੱਚ ਜਿੰਦੇ ਲੱਗੇ ਪਏ ਨੇ ਉਹਨਾਂ ਦੇ। ਤੇ ਅਸੀਂ ਸਾਰੇ ਹੀ ਅਪੀਲ ਕਰਨਾ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿਮਰਨਜੀਤ ਸਿੰਘ ਜੀ ਮਾਨ ਪ੍ਰਧਾਨ ਕੌਮ ਦੇ, ਜੋ ਹਰ ਵਾਰੀ ਇਹੀ ਗੱਲ ਕਰਦੇ ਨੇ ਕਿ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ। ਕੇਜਰੀਵਾਲ ਨੂੰ ਹੱਥ ਜੋੜ ਕੇ ਬੇਨਤੀ ਹੈ, ਭਗਵੰਤ ਮਾਨ ਜੀ, ਕਿ ਤੁਸੀਂ ਇਸ ਟਾਈਮ ਤੁਹਾਡੇ ਹੱਥ ਵਿੱਚ ਪਾਵਰ ਹੈਗੀ, ਤੁਸੀਂ MP ਹੋਗੇ, ਪੰਜਾਬ ਦੇ ਪ੍ਰਧਾਨ ਹੋਗੇ, ਮੁੱਖ ਮੰਤਰੀ ਦਾ ਚਿਹਰਾ ਤੁਸੀਂ ਇਸ ਟਾਈਮ
ਆਪ ਦੇ ਵੱਲੋਂ ਚੁਣੇ ਗਏ ਹੋ ਤੇ ਤੁਸੀਂ ਦਬਦਬਾ ਪਾਓ ਆਪਦੇ ਸਾਰੇ ਐਮਐਲਏ ਨੂੰ ਕਹਿ ਕੇ, ਆਪਦੇ ਵਰਕਰਾਂ ਨੂੰ ਕਹਿ ਕੇ ਕਿ ਸਰਦਾਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਤੇ ਸਾਈਨ ਕਰੇ ਕੇਜਰੀਵਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਤੇ ਇਹ ਅਸੀਂ ਪਿੰਡ-ਪਿੰਡ ਗੱਲ ਲੈ ਕੇ ਜਾਵਾਂਗੇ, ਉਹਨਾਂ ਚਿਰ ਅਸੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ, ਉਹਨਾਂ ਦੇ ਜਿਹੜੇ ਵੋਟਾਂ 'ਚ ਖੜੇ ਹੋਏ ਨੇ ਉਮੀਦਵਾਰਾਂ ਨੂੰ ਸਵਾਲ ਕਰਾਂਗੇ, ਬਾਈਕਾਟ ਕਰਾਂਗੇ। ਅਸੀਂ ਸਿੱਖ ਹਾਂ ਜਿਹੜੇ, ਅਸੀਂ ਨਹੀਂ ਵੋਟ ਪਾਵਾਂਗੇ। ਸਾਡੇ ਭਰਾ ਨੂੰ ਜੇਲ੍ਹ 'ਚ ਤਾੜਿਆ ਹੋਇਆ, ਘਰ-ਘਰ ਅੰਦਰ ਅਸੀਂ ਇਹ ਬੈਨਰ ਛਪਾ ਕੇ ਪਿੰਡ-ਪਿੰਡ ਲਾਵਾਂਗੇ, ਪਿੰਡ-ਪਿੰਡ ਪਹੁੰਚ ਕਰਾਂਗੇ। ਸੋ ਮੈਂ ਬੇਨਤੀ ਕਰੂੰਗਾ ਵੀਰ ਅਮਰਪਾਲ ਸਿੰਘ ਲੌਂਗੋਵਾਲ, ਉਹ ਤੁਹਾਡਾ 2 ਮਿੰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਢਪਾਲੀ ਸਾਹਿਬ ਨੇ ਬੜਾ ਵਿਸਥਾਰ ਦੇ ਨਾਲ ਚਾਨਣਾ ਪਾਇਆ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀ ਦਾ ਕੇਸ ਕੀ ਆ, ਸੋ ਸਾਨੂੰ ਪੰਜਾਬੀ ਹੋਣ ਦੇ ਨਾਤੇ ਇਹਨਾਂ ਚੀਜ਼ਾਂ ਦੀ ਬਿਲਕੁਲ ਡੂੰਘਾਈ ਨਾਲ ਜਾਣਕਾਰੀ ਹੋਣੀ ਚਾਹੀਦੀ ਆ ਕਿ ਜਿਹੜੇ ਸਾਡੇ ਵੀਰ ਸਾਡੇ ਵਾਸਤੇ ਲੜਦੇ ਹੋਏ ਅੱਜ 25-25 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ, ਉਹ ਬਣਦੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਆਪਣੀਆਂ ਪੂਰੀਆਂ ਕਰ ਚੁੱਕੇ ਨੇ। ਫਿਰ ਵੀ ਇੱਥੇ ਦੂਰੇ ਕਾਨੂੰਨ ਕਿਉਂ? ਜੇ 84 ਦੇ ਦੰਗੇ ਹੁੰਦੇ ਨੇ, ਸੱਜਣ ਕੁਮਾਰ ਹੋਣੀ ਸਿੱਖਾਂ ਨੂੰ ਜਲਾ ਦਿੰਦੇ ਨੇ, ਉਹਨਾਂ ਦੇ ਗਲਾਂ 'ਚ ਟਾਇਰ ਪਾਏ ਜਾਂਦੇ ਨੇ, ਉਹਨਾਂ ਦੇ ਉੱਤੇ ਜਿਹੜੇ ਮੁਕੱਦਮੇ ਨੇ ਉਹ ਦਰਜ ਵੀ ਹੋ ਜਾਂਦੇ ਨੇ, ਪਰ ਕੋਈ ਕੋਰਟ ਜਾਂ ਕੋਈ ਸਰਕਾਰ ਇਹ ਹੀਆਂ ਨਹੀਂ ਕਰਦੀ ਕਿ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾਵੇ। ਦੂਸਰੇ ਪਾਸੇ ਇਹ ਸਿੱਖ ਨੌਜਵਾਨ ਘੱਟ ਗਿਣਤੀ ਹੋਣ ਦੇ ਨਾਤੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ, ਜਿਹੜੇ ਆਪਣੀਆਂ ਬਣਦੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਵੀ ਕੱਟ ਚੁੱਕੇ ਨੇ, ਪਰ ਉਹਨਾਂ ਨੂੰ ਰਿਹਾ ਕਿਉਂ ਨਹੀਂ ਕਰਦੀਆਂ ਸਰਕਾਰਾਂ? ਸੋ ਜਿਸ ਤਰ੍ਹਾਂ ਢਪਾਲੀ ਜੀ ਨੇ ਦੱਸਿਆ ਕਿ ਜਿਹੜੇ ਇਹ ਸਿੱਖ ਕੈਦੀ ਨੇ ਇਹ ਵੱਖ-ਵੱਖ ਸਟੇਟਾਂ ਦੀਆਂ ਜੇਲ੍ਹਾਂ ਦੇ ਵਿੱਚ ਨੇ, ਉੱਥਾਂ ਦੇ ਮੁੱਖ ਮੰਤਰੀਆਂ ਦੀ ਇਹ ਡਿਊਟੀ ਬਣਦੀ ਹੈ ਤੇ ਸਾਡੀ ਜਿਹੜੀ ਕੌਮ ਦੀ ਵੀ ਇਹ ਡਿਊਟੀ ਬਣਦੀ ਹੈ ਕਿ ਅਸੀਂ ਉਹਨਾਂ ਦੇ ਉੱਤੇ ਪ੍ਰੈਸ਼ਰ ਬਣਾਈਏ, ਪ੍ਰੈਸ਼ਰ ਬਣਾ ਕੇ ਅਸੀਂ ਸਾਡੇ ਇਹਨਾਂ ਬੰਦੀ ਵੀਰਾਂ ਨੂੰ ਰਿਹਾ ਕਰਵਾਈਏ, ਜਿਹੜੇ ਆਪਣੀਆਂ ਜਵਾਨੀਆਂ ਜਿਹੜੀਆਂ ਨੇ ਸਾਡੇ ਵਾਸਤੇ ਜੇਲ੍ਹਾਂ ਦੇ ਵਿੱਚ ਗਾਲ ਚੁੱਕੇ ਨੇ। ਅੱਜ ਉਹ ਆਪਣਾ ਬੁਢਾਪਾ ਜਿਹੜਾ ਹੈ ਘੱਟੋ ਘੱਟ ਉਹ ਆ ਕੇ ਦੇਖਣ, ਇੱਥੇ ਪੰਜਾਬ ਦੇ ਹਾਲਾਤਾਂ ਨੂੰ ਉਹ ਦੇਖਣ ਕਿ ਜਿਹੜੇ ਪੰਜਾਬ ਦੇ ਸਿਰਜਣ ਦੀ ਗੱਲ ਕੀਤੀ ਸੀ ਉਹਨਾਂ ਨੇ, ਜਿਨ੍ਹਾਂ ਦੇ ਵਾਸਤੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਜੇਲ੍ਹਾਂ ਦੇ ਵਿੱਚ ਗਏ, ਤੇ ਅੱਜ ਸਾਡੇ ਕਿਰਦਾਰ ਕੀ ਨੇ। ਸੋ ਇਸ ਕਰਕੇ ਜਦੋਂ ਇਹ ਮਸਲਾ ਸਾਹਮਣੇ ਆਇਆ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀ ਦੀ ਰਿਹਾਈ ਹੋ ਰਹੀ ਹੈ, ਤਾਂ ਬੜੀ ਖੁਸ਼ੀ ਦੀ ਲਹਿਰ ਜਿਹੜੀ ਆ ਉਹ ਸਿੱਖ ਜਗਤ ਦੇ ਵਿੱਚ, ਪੰਜਾਬ ਦੇ ਲੋਕਾਂ ਦੇ ਵਿੱਚ ਦੌੜੀ। ਪਰ ਇੱਕਦਮ ਨਮੋਸ਼ੀ ਜਿਹੜੀ ਆ ਉਹ ਛਾ ਗਈ ਜਦੋਂ ਪਤਾ ਲੱਗਿਆ ਕਿ ਆਮ ਆਦਮੀ ਦੀ ਪਾਰਟੀ ਦਾ ਜਿਹੜਾ ਕਨਵੀਨਰ ਆ, ਮੁੱਖ ਮੰਤਰੀ ਦਿੱਲੀ ਕੇਜਰੀਵਾਲ ਨੇ ਉਸ ਫਾਈਲ ਦੇ ਉੱਤੇ ਦਸਤਖਤ ਕਰਨ ਤੋਂ ਮਨਾ ਕਰਤਾ। ਸਾਡੇ ਇੱਕ ਜੁਝਾਰੂ ਸਿੰਘ ਨੂੰ ਉਸ ਨੇ ਵੀ ਹਿੰਦੂਤਵਾ ਦੇ ਨਾਲ ਰਲ ਕੇ, RSS ਤੇ ਭਾਜਪਾ ਦੇ ਨਾਲ ਰਲ ਕੇ ਬੰਦ ਰੱਖਣਾ ਜਿਹੜਾ ਹੈ ਉਹ ਜਾਇਜ਼ ਸਮਝਿਆ। ਸੋ ਅਸੀਂ ਅੱਜ ਪਿੰਡ ਸਤੌਜ ਦੇ ਵਿੱਚ ਆਏ ਹਾਂ। ਇਹਦੇ ਵਿੱਚ ਮੈਂ ਸੋਚਦਾ ਕਿ ਕਿਸੇ ਨੂੰ ਗੁੱਸਾ ਜਾਂ ਗਿਲਾ ਨਹੀਂ ਕਰਨਾ ਚਾਹੀਦਾ। ਅਸੀਂ ਪੰਜਾਬੀਆਂ ਵਾਸਤੇ ਲੜ ਰਹੇ ਹਾਂ, ਅਸੀਂ ਉਹਨਾਂ ਭਰਾਵਾਂ ਦੇ ਵਾਸਤੇ ਆਏ ਹਾਂ ਜਿਹੜੇ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ। ਸੋ ਜੇ ਉਹਨਾਂ ਦੀ ਰਿਹਾਈ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਕਰਕੇ ਹੋ ਸਕਦੀ ਸੀਗੀ, ਉਹਨੇ ਰੋਕੀ ਆ, ਤਾਂ ਉਹਦੇ ਉੱਤੇ ਦਬਾਅ ਬਣਾ ਸਕਦੇ ਨੇ ਪੰਜਾਬ ਦੇ ਲੀਡਰ। ਪੰਜਾਬ ਦੇ ਲੀਡਰ ਕੌਣ ਨੇ? ਅੱਜ ਭਗਵੰਤ ਮਾਨ ਜੀ ਨੇ, ਜਿਹੜੇ ਮੁੱਖ ਮੰਤਰੀ ਦਾ ਚਿਹਰਾ ਨੇ, ਤੇ ਮੈਂਬਰ ਪਾਰਲੀਮੈਂਟ ਵੀ ਨੇ, ਉਹ ਨੁਮਾਇੰਦੇ ਨੇ ਸਾਡੇ ਸੰਗਰੂਰ ਤੋਂ, ਉਹ ਨੁਮਾਇੰਦਗੀ ਕਰਦੇ ਨੇ। ਅਸੀਂ ਇਸ ਕਰਕੇ ਬਿਲਕੁਲ ਖੁੱਲ੍ਹਾ ਚੈਲੰਜ ਕਰਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ ਕਿ ਅਸੀਂ ਤੁਹਾਨੂੰ ਵੋਟਾਂ ਪਾ ਕੇ ਇੱਥੋਂ ਜਿਤਾ ਕੇ ਭੇਜਿਆ, ਕਿਉਂ ਤੁਸੀਂ ਸਾਡੀ ਗੱਲ ਜਿਹੜੀ ਹੈ ਕੇਜਰੀਵਾਲ ਕੋਲੇ ਨਹੀਂ ਕਰਦੇ? ਕਿਉਂ ਤੁਸੀਂ ਜਾ ਕੇ ਦਿੱਲੀ ਦੇ ਵਿੱਚ ਜਾ ਕੇ ਦਿੱਲੀ ਦੀਆਂ ਗੱਲਾਂ ਕਰਦੇ ਹੋ? ਪੰਜਾਬ ਦੀ ਗੱਲ ਕਰੋ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਈ ਜਿਹੜੀ ਹੈ ਉਹ ਕੌਮ ਦਾ ਇਹ ਚਾਹੁੰਦੀ ਹੈ ਕਿ ਬਖਸ਼ੇ, ਸਰਕਾਰ ਉਹਦੇ ਤੇ ਸਾਈਨ ਕਰੇ। ਸੋ ਇਹ ਜਿਹੜਾ ਸਮਾਂ ਬੜਾ ਭਿਆਨਕ ਹੈ, ਇਲੈਕਸ਼ਨ ਦਾ ਦੌਰ ਜਿਹੜਾ ਹੈ ਉਹਦੇ ਨਾਲ ਸਾਡਾ ਕੋਈ ਮਤਲਬ ਨਹੀਂ ਹੈਗਾ, ਕਿਉਂਕਿ ਇਹ ਮਸਲਾ ਜਿਹੜਾ ਹੈਗਾ ਦਵਿੰਦਰਪਾਲ ਭੁੱਲਰ ਦਾ, ਇਹ ਬਾਈ ਚਾਂਸ ਹੀ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਸਾਈਨ ਉਹਨੇ ਕਰਨ ਤੋਂ ਮਨਾ ਕੀਤਾ। ਜਾਂ ਤਾਂ ਕੇਜਰੀਵਾਲ ਇਹ ਕਰਦਾ ਕਿ ਜਿੱਥੇ ਇੰਨੇ ਸਾਲ 35 ਸਾਲ ਉਹ ਸਿੰਘ ਨੂੰ ਅੰਦਰ ਹੋ ਗਏ, ਉਹ ਫਾਈਲ ਨੂੰ ਹੋਰ ਦੱਬੀ ਰੱਖਦਾ 1 ਮਹੀਨਾ, ਤਾਂ ਕਿਸੇ ਨੇ ਨਹੀਂ ਸੀ ਪੁੱਛਣਾ। ਅੱਜ ਉਹਨੇ ਰੱਦ ਕਿਉਂ ਕੀਤਾ? ਅਸੀਂ ਮੋੜਵਾਂ ਸਵਾਲ ਕਰਦੇ ਹਾਂ। ਜਿਹੜੇ ਮੇਰੇ ਵੀਰ ਕਹਿੰਦੇ ਨੇ ਕਿ ਅੱਜ ਇਹ ਮੁੱਦਾ ਕਿਉਂ ਬਣਾਉਂਦੇ ਹੋ, ਮੈਂ ਉਹਨਾਂ ਨੂੰ ਇਹ ਸਵਾਲ ਕਰਦਾ ਕਿ ਅੱਜ ਕਿਉਂ ਰੱਦ ਕੀਤੀ ਗਈ ਕੇਜਰੀਵਾਲ ਵੱਲੋਂ ਇਹ ਫਾਈਲ? ਉਹ ਹੋਰ ਇਹਨੂੰ 1 ਮਹੀਨਾ ਦੱਬ ਸਕਦਾ ਸੀ ਜਿੱਥੇ 35 ਸਾਲ ਦੀ ਪਈ ਹੈ। ਸੋ ਅਸੀਂ ਰਲ ਮਿਲ ਕੇ
ਇਹਦੇ ਨਾਲ ਚੱਲੀਏ ਤੇ ਇੱਕ ਮੁਹਿੰਮ ਬਣਾਈਏ, ਪ੍ਰੋਫੈਸਰ ਸਾਹਿਬ ਨੂੰ ਆਜ਼ਾਦ ਕਰਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ। ਚਲੋ ਅੱਜ ਮਾਤਾ ਜੀ ਨਹੀਂ ਮਿਲੇ ਤਾਂ ਅੱਜ ਅਸੀਂ ਇਹ ਨਗਰ ਵਾਲੇ ਵੀਰ ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ। ਉਹਨਾਂ ਤੱਕ ਸੁਨੇਹਾ ਪਹੁੰਚ ਜਾਣਾ ਸੀ। ਫਿਰ ਕੋਸ਼ਿਸ਼ ਕਰਾਂਗੇ, ਹਰ ਹਲਕੇ ਜਾਵਾਂਗੇ, ਹਰ ਪਿੰਡ ਜਾਵਾਂਗੇ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੱਕ ਅਸੀਂ ਕੇਜਰੀਵਾਲ ਦਾ, ਆਮ ਆਦਮੀ ਪਾਰਟੀ ਦੇ ਇਹ ਸਵਾਲ ਕਰਦੇ ਰਵਾਂਗੇ, ਲੋਕਾਂ ਨੂੰ ਅਵੇਅਰ ਕਰਦੇ ਰਵਾਂਗੇ। ਸੰਗਤ ਸਵਾਲ ਪੁੱਛੇਗੀ ਭੁੱਲਰ ਵਾਲੇ ਮਸਲੇ ਤੇ। ਫਿਰ ਮੈਂ ਬਸ ਆਖਰੀ ਆਪਾਂ ਬੇਨਤੀ ਕਰਕੇ ਫਤਿਹ ਬੁਲਾਈਏ। ਕੇਜਰੀਵਾਲ ਭੁੱਲਰ ਨੂੰ, ਭਗਵੰਤ ਮਾਨ ਭੁੱਲਰ ਨੂੰ। ਸੋ ਸਭ ਦਾ ਧੰਨਵਾਦ। ਦਾਤਾ ਰਹਿਮਤ ਕਰੇ, ਲੀਡਰਾਂ ਦੇ ਮਨ ਮਿਹਰ ਪਵੇ ਤੇ ਇਹ ਸਾਡਾ ਭਰਾ ਬਾਹਰ ਆਵੇ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ